प्रोग्राम शुरू करने तो पहले साढ़े अज के स्पॉन्सर्स उन्होंने धन्यवाद। खालसा इंश्योरेंस एजेंसी वाले जिन्होंने कोलों तुसीं हर एक तरीके की इंश्योरेंस करवा सकते हो। इंश्योरेंस बारे पता करने की कॉल कर सकते हो नंबर 408-272-2500 के उत्ते। इस मौके कोविड कैलीफोर्निया हैल्थ इंश्योरेंस ओबामा केयर दी नवीं एप्लीकेशनस ते रीन्यूअल्स का समा चल रहा है। उस बारे जानकारी के लिए इन्हों के नाल तुसीं संपर्क कर सकते हो 4082722500। इस दे नाल मनजीत सिंह नरेंद्र कौर कुलार नक्षत्र सिंह क्लोविस अमरजीत सिंह स्टॉकटन अमरजीत सिंह बैन सतनाम सिंह अमरजीत सिंह दोसांझ बूटा सिंह हेयर यूनिवर्सिटी हरविंदर सिंह स्टॉकटन परमजीत सिंह दिओल हरप्रीत सिंह फ्रेजनो गुरमेल सिंह बलबीर बासी सौसलिटो मिंदर धालीवाल सुलखन सिंह हरबंस कौर तुंग बेकरसफील्ड हरभजन सिंह सिद्धू लखबीर सिंह समरा टैक्सस दविंदर सिंह सुखविंदर कौर पेंसिल्वेनिया हरजीत सिंह लैथरोप एंटीलोप ट्रक स्टॉप बर्न्स वायोमिंग जसपाल सिंह सल ब्रदर्स इंडियाना करनैल सिंह रंधावा गुरबचन नागरा सैक्रामेंटो। इन्होंने सारिਆਂ ਦਾ ਧੰਨਵਾਦ। जेकर तुसीं या कोई होर कारोबार भी इस प्रोग्राम को स्पॉन्सर करना चाहते हो संपर्क कर सकते हो नंबर 408-722-7698 के उत्ते। जी ਅੱਜ ਦੀਆਂ ਖਬਰਾਂ ਵੱਲ ਆਈਏ। USA ਦੇ ਵਿੱਚ ਜਿਹੜਾ ਆ ਪਹਿਲਾ ਵੈਕਸੀਨ ਆ ਉਹ ਇੱਕ ਬੀਬੀ ਨੂੰ ਲਾ ਦਿੱਤਾ ਗਿਆ ਹੈਗਾ। ICU ਨਰਸ ਜਿਹੜੀ ਕਿ ਨਿਊਯਾਰਕ ਦੇ ਵਿੱਚ ਸੈਂਡਰਾ ਲਿੰਡਸੇ ਨਾਮ ਦੀ ਇਹ ਲੇਡੀ ਜਿਹੜੀ ਆ ਉਸ ਨੂੰ ਅੱਜ ਕੁਝ ਮਿੰਟ ਪਹਿਲਾਂ ਹੀ ਜਿਹੜਾ ਆ ਵੈਕਸੀਨ ਜਿਹੜਾ ਦਿੱਤਾ ਗਿਆ ਹੈ। ਸੋ USA ਦੇ ਵਿੱਚ ਆਲਰੇਡੀ ਵੈਕਸੀਨ ਲਾਣੇ ਸ਼ੁਰੂ ਹੋ ਗਏ ਆ। 3 ਲੱਖ ਤੋਂ ਵੱਧ ਮੌਤਾਂ ਜਿਹੜੀਆਂ ਆ ਕੱਲੇ USA ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹੋਈਆਂ ਹੈਗੀਆਂ ਆ। ਇਹਦੇ ਨਾਲ ਜਦੋਂ ਸੈਂਡਰਾ ਲਿੰਡਸੇ ਨੂੰ ਜਿਹੜਾ ਟੀਕਾ ਲਾਇਆ ਗਿਆ ਉਸਨੇ ਕਿਹਾ ਵੀ ਮੈਨੂੰ ਥੋੜਾ ਰਿਲੀਵ ਹੋਇਆ ਇਸ ਟੀਕਾ ਲੱਗਣ ਤੋਂ ਬਾਅਦ। ਲੌਂਗ ਆਈਲੈਂਡ ਯੂਸ਼ ਮੈਡੀਕਲ ਸੈਂਟਰ ਜਿਹੜਾ ਨਿਊਯਾਰਕ ਬੋਰੋ ਆਫ ਕੁਈਨਸ ਦੇ ਵਿੱਚ ਹੈਗਾ ਆ ਉੱਥੇ ਇਹ ਲੇਡੀ ਜਿਹੜੀ ਆ ਐਜ਼ ਏ ਨਰਸ ਕੰਮ ਕਰਦੀ ਸੀ। ਇਸ ਨੂੰ ਪੂਰਾ ਲਾਈਵ ਸਟ੍ਰੀਮ ਕੀਤਾ ਗਿਆ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਨੇ ਤੇ ਉਸਨੇ ਵੀ ਕਿਹਾ ਵੀ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੇਨਫੁਲ ਟਾਈਮ ਸਾਡੇ ਇਤਿਹਾਸ ਦੇ ਵਿੱਚ ਸੀ ਉਸ ਦਾ ਖਾਤਮਾ ਜਿਹੜਾ ਆ ਸ਼ੁਰੂ ਹੋ ਗਿਆ ਹੈਗਾ ਆ। ਸੋ ਉਸ ਤੋਂ ਹੀ ਕੁਝ ਮਿੰਟਾਂ ਦੇ ਵਿੱਚ ਨਿਊਯਾਰਕ ਸਿਟੀ ਦੇ ਮੇਅਰ ਬਿਲ ਡੇ ਬਲੈਸੀਓ ਨੇ ਵੀ ਕਿਹਾ ਵੀ ਨਿਊਯਾਰਕ ਦੀ ਜਿਹੜੀ ਪਹਿਲੀ ਇਹ ਨਰਸ ਆ ਜਿਸ ਨੂੰ ਟੀਕਾ ਲੱਗਿਆ ਹੈਗਾ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਵੀ ਕੁਝ ਸਮਾਂ ਪਹਿਲਾਂ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਇਹੀ ਕਿਹਾ ਵੀ ਫਸਟ ਵੈਕਸੀਨ ਐਡਮਿਨਿਸਟਰਡ ਕੰਗ੍ਰੈਚੁਲੇਸ਼ਨਸ USA ਕੰਗ੍ਰੈਚੁਲੇਸ਼ਨਸ ਵਰਲਡ। ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜਾ ਵੈਕਸੀਨ ਆ ਕਰੋਨਾ ਵਾਇਰਸ ਨਾ ਹੋਵੇ ਤਾਂ ਕਰਕੇ ਜਿਹੜਾ ਇਹ ਆਲਮੋਸਟ ਮੈਨੂੰ ਲੱਗਦਾ ਹੀ ਆ ਵੀ ਹੁਣ ਸਾਰੀ ਦੁਨੀਆ ਹੀ ਲਾਊਗੀ ਇਸ ਨੂੰ ਟੀਕੇ ਨੂੰ। ਇਹ US ਦੀ ਜਿਹੜੀ ਫਰਮ ਹੈਗੀ ਆ ਫਾਈਜ਼ਰ ਤੇ ਜਰਮਨ ਦੀ ਕੰਪਨੀ ਬਾਇਓਨਟੈਕ ਦੋਨਾਂ ਨੇ ਰਲ ਕੇ ਇਹ ਜਿਹੜਾ ਤਿਆਰ ਕੀਤਾ ਹੈਗਾ। ਤੇ ਜਿਹੜੀਆਂ ਡੋਜ਼ਸ ਹੈਗੀਆਂ ਆ ਪਹਿਲਾ ਟਰੱਕ ਆਲਰੇਡੀ ਕਹਿੰਦਾ ਇਹ ਫਾਈਜ਼ਰ ਦਾ ਇੱਕ ਪਲਾਂਟ ਮਿਸ਼ੀਗਨ ਦੇ ਵਿੱਚ ਪੋਰਟੇਜ ਆ ਉੱਥੇ ਪਹੁੰਚ ਗਿਆ ਹੈਗਾ ਤੇ 2.9 ਮਿਲੀਅਨ ਡੋਜ਼ਸ ਜਿਹੜੀਆਂ ਆ ਵੱਖ-ਵੱਖ USA ਦੇ ਵਿੱਚ 636 ਲੋਕੇਸ਼ਨ ਦੇ ਉੱਤੇ ਇਸ ਹਫ਼ਤੇ ਜਿਹੜੀਆਂ ਇਹ ਪਹੁੰਚਾਈਆਂ ਜਾਣਗੀਆਂ। जी बिल्कुल। सो वड्डी राहत लोगों के लिए जी होगी। 2 ਇਹਦੀਆਂ ਡੋਜ਼ਸ ਲੱਗਣੀਆਂ ਆ। ਇੱਕ ਜਿੱਦਾਂ ਜੇ ਇਸ ਬੀਬੀ ਦੇ ਜਿੱਦਾਂ ਅੱਜ ਲੱਗੀ ਆ 3 ਹਫ਼ਤੇ ਬਾਅਦ ਜਿਹੜੀ ਦੂਜੀ ਡੋਜ਼ ਹੋਣੀ ਆ। ਸੋ ਰਾਈਟ ਨਾਓ ਜਿਹੜੇ ਡਾਟਾ ਦੱਸਦਾ ਵੀ ਪਹਿਲੀ ਡੋਜ਼ ਤੋਂ ਬਾਅਦ ਤੁਹਾਡੀ ਵੈਕਸੀਨ ਤੁਹਾਡੀ ਕਰੋਨਾ ਵਾਇਰਸ ਨਾਲ ਲੜਨ ਦੀ क्षमता ਜਿਹੜੀ ਉਹ 50% ਜਿਹੜੀ ਇਹ ਵੈਕਸੀਨ ਪ੍ਰਭਾਵਸ਼ਾਲਤਾ ਰਹਿੰਦੀ ਆ। ਦੂਜੀ ਜਿਹੜੀ ਆ ਡੋਜ਼ ਲੱਗਣ ਤੋਂ ਬਾਅਦ 95% ਤੱਕ ਜਿਹੜੀ ਇਸਦੀ ਪ੍ਰਭਾਵਸ਼ਾਲਤਾ ਜਿਹੜੀ ਆ ਉਹ ਵੱਧ ਕੇ ਹੋ ਜਾਂਦੀ ਆ। ਸੋ ਇਸ ਲਈ ਦੋਨੋਂ ਡੋਜ਼ ਲਾਉਣੀਆਂ ਜਿਹੜੀਆਂ ਉਹ ਕਹਿੰਦੇ ਆ ਜ਼ਰੂਰੀ ਹੈਗੀਆਂ ਆ। ਸੋ ਸਭ ਤੋਂ ਵੱਡਾ ਜਿਹੜਾ ਇਸ ਨੂੰ ਲਾਉਣ ਨੂੰ ਲੈ ਕੇ ਹੈਗਾ ਆ ਲੌਜਿਸਟਿਕਸ ਦਾ ਜਿਹੜਾ ਮਸਲਾ ਆ ਉਹੀ ਸਾਹਮਣੇ ਜਿਹੜਾ ਉਹ ਰਹਿਣਾ ਆ ਵੀ ਇੰਨੇ ਘੱਟ ਤਾਪਮਾਨ ਦੇ ਉੱਤੇ ਜਿਹੜਾ ਇਸ ਨੂੰ ਲੈ ਕੇ ਜਾਣਾ ਪਹੁੰਚਾਉਣਾ ਉਹ ਜਿਹੜਾ ਇੱਕ ਵੱਡਾ ਚੈਲੰਜ ਚੁਣੌਤੀ ਜਿਹੜੀ ਆ ਉਹ ਬਣ ਕੇ ਪੂਰੇ ਵਿਸ਼ਵ ਦੇ ਲਈ ਹੀ ਜਿਹੜੀ ਉਹ ਆਊਗੀ। ਫਾਈਜ਼ਰ ਬਾਇਓਨਟੈਕ ਦੀ ਵੈਕਸੀਨ ਜਿਹੜੀ ਆ ਇਹ ਅਮਰੀਕਾ ਦੇ ਵਿੱਚ ਲੱਗਣ ਤੋਂ ਪਹਿਲਾਂ ਜਿਹੜੀ UK ਦੇ ਵਿੱਚ ਆਲਰੇਡੀ ਲੱਗਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਸੀਗੀ ਪਿਛਲੇ ਹਫ਼ਤੇ ਦੇ ਵਿੱਚ ਹੀ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਹੋਈ ਆ। ਸੋ ਇਸ ਬੀਬੀ ਨੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਲਾਈਵ ਟੈਲੀਕਾਸਟਡ ਜਿਹੜੀ ਆ ਇਸ ਨੂੰ ਲਾਇਆ ਗਿਆ ਆ। ਆਲਰੇਡੀ ਅਮਰੀਕਾ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਵੀ ਇਹ ਵੈਕਸੀਨ ਆ ਦੁਨੀਆ ਦੇ ਸਾਹਮਣੇ TV ਦੇ ਸਾਹਮਣੇ ਜਿਹੜੀ ਆ ਉਹ ਲਵਾਉਣ ਦੇ ਲਈ ਰਾਜ਼ੀ ਹੈਗੇ ਆ। ਸੋ ਇਹ ਇਸ ਦੇ ਨਾਲ ਇਹ ਆ ਵੀ ਹਰਜੋਤ ਸਿੰਘ ਜੀ
ਮੁੜ ਦੁਬਾਰਾ ਲੋਕਾਂ ਦੇ ਵਿੱਚ ਭਰੋਸਾ ਜਿਹੜਾ ਆ ਉਹ ਜ਼ਰੂਰ ਵਧੂਗਾ। ਉਮੀਦ ਇਹੀ ਕਰਦੇ ਹਾਂ ਵੀ ਜਿਹੜੇ ਆંકੜੇ ਆ ਰਹੇ ਨੇ ਇਹ ਪ੍ਰਭਾਵਸ਼ਾਲਤਾ ਜਿਹੜੀ ਇਸ 'ਤੇ ਹੈਗੇ ਆ ਉਹ ਸਾਰਿਆਂ ਦੇ ਉੱਤੇ ਜਿਹੜਾ ਹੋ ਰਹੇ। ਇਹ ਵੀ ਦੱਸਦੇ ਜਾਈਏ ਜਦੋਂ ਵੀ ਤੁਸੀਂ ਕੋਈ ਵੀ ਵੈਕਸੀਨ ਲਵਾਉਂਦੇ ਆ ਅਤੇ ਤੁਹਾਨੂੰ ਬੁਖਾਰ ਤੁਹਾਨੂੰ ਇੱਦਾਂ ਦੀਆਂ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਉਹ ਹੁੰਦੀਆਂ ਹੀ ਆ, ਕਿਉਂਕਿ ਉਹ ਇੱਕ ਜਿਹੜਾ ਇਨਸਾਨ ਦਾ ਇਮਿਊਨ ਸਿਸਟਮ ਆ ਉਸ ਦੇ ਖਿਲਾਫ ਲੜਨਾ ਜਿਹੜਾ ਉਹ ਸ਼ੁਰੂ ਕਰਦਾ ਆ। ਉਹ ਬੜੀ ਘੱਟ ਮਾਤਰਾ ਦੇ ਵਿੱਚ ਉਹ ਜਿਹੜੀ ਉਹ ਪਾਈ ਜਾਂਦੀ ਹੁੰਦੀ ਹੈ ਤੁਹਾਡੇ ਅੰਦਰ, ਅਤੇ ਉਸ ਨੂੰ ਲੜਨ ਦੇ ਲਈ ਅਤੇ ਉਸ ਨੂੰ ਕੇਪੇਬਲ ਇਮਿਊਨ ਸਿਸਟਮ ਨੂੰ ਬਣਾਉਣ ਦੇ ਲਈ ਹੁੰਦਾ ਆ। ਸੋ ਇਸ ਲਈ ਆਪਾਂ ਜਦੋਂ ਦੇਖਦੇ ਹਾਂ ਵੀ ਬਹੁਤ ਸਾਰੇ ਲੋਕ ਜਦੋਂ ਫਲੂ ਸ਼ਾਟ ਵੀ ਲਵਾਉਂਦੇ ਆ ਤਾਂ ਉਹਨਾਂ ਨੂੰ ਇੱਕ ਵਾਰੀ ਪਹਿਲੋਂ ਬੁਖਾਰ ਜਿਹੜਾ ਉਹ ਹੋ ਜਾਂਦਾ ਹੁੰਦਾ ਆ। ਸੋ ਇਹ ਤੁਹਾਡੀ ਬਾਡੀ ਨੇ ਇਸ ਤਰੀਕੇ ਦੇ ਨਾਲ ਕਿਸੇ ਵੀ ਵੈਕਸੀਨ ਨੂੰ ਜਿਹੜਾ ਆ ਉਹ ਰਿਐਕਟ ਕਰਨਾ ਹੀ ਹੁੰਦਾ ਆ। ਸੋ ਇਸ ਨੂੰ ਇਹ ਨਾ ਜਿਹੜਾ ਉਹ ਕਈ ਵਾਰੀ ਲੋਕ ਜਿਹੜਾ ਦੂਜੇ ਪਾਸੇ ਵੱਲ ਨੂੰ ਜਿਹੜਾ ਕੌਨਸਪੀਰੇਸੀ ਥਿਊਰੀਆਂ ਵੱਲ ਨੂੰ ਜਿਹੜਾ ਉਹ ਜ਼ਿਆਦਾ ਭੱਜ ਕੇ ਜਿਹੜਾ ਉਹ ਪੈਂਦੇ ਆ, ਦੇਖੋ ਜੀ ਇਹਦੇ ਨਾਲ ਤਾਂ ਅਸੀਂ ਸਗੋਂ ਜ਼ਿਆਦਾ ਜਿਹੜੇ ਆ ਉਹ ਬਿਮਾਰ ਹੋ ਗਏ ਆ, ਪਰ ਇਹ ਇੱਕ ਅਮੂਮਨ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਬਣਦਾ ਹੁੰਦਾ ਆ। ਸੋ ਇੱਕ ਚੰਗੀ ਖਬਰ ਜਿਹੜੀ ਉਹ ਹੈਗੀ ਆ ਵੀ ਅਮਰੀਕਾ ਦੇ ਵਿੱਚ ਆਉਣੀ ਸ਼ੁਰੂ ਹੋਈ ਆ। ਹੁਣ ਸਭ ਤੋਂ ਵੱਡਾ ਜਿਹੜਾ ਹਰਜੋਤ ਸਿੰਘ ਜੀ ਗੱਲ ਰਹੇਗੀ ਵੀ ਵੈਕਸੀਨ ਕਿੰਨੀਆਂ ਅਤੇ ਕਿਹੜੇ ਸਮੇਂ ਤੱਕ ਆਮ ਲੋਕਾਂ ਤੱਕ ਇਹ ਮਿਲਦੀਆਂ ਜਿਹੜੀਆਂ ਉਹ ਸ਼ੁਰੂ ਹੋਣਗੀਆਂ ਆਪਣੇ। ਜੀ ਸਰੋਤਿਆਂ ਨੂੰ ਦੱਸਦੇ ਇਹ 3 ਮਿਲੀਅਨ ਦੇ ਕਰੀਬ ਜਿਹੜੇ ਵੈਕਸੀਨ ਆ ਉਹ ਆਲਰੇਡੀ ਕੱਲ੍ਹ ਤੋਂ ਹੀ ਟਰੱਕਾਂ ਦੇ ਵਿੱਚ ਪਲੇਨਸ ਦੇ ਵਿੱਚ ਉਹਨਾਂ ਨੇ ਲੋਡ ਕਰ ਦਿੱਤੇ ਆ। ਜਿਸ ਤਰ੍ਹਾਂ ਮੈਂ ਦੱਸਿਆ 650 ਲੋਕੇਸ਼ਨਸ ਦੇ ਉੱਤੇ ਡਿਲੀਵਰ ਕੀਤਾ ਜਾਊਗਾ। ਸਭ ਤੋਂ ਪਹਿਲਾਂ ਐਮਰਜੈਂਸੀ ਵਰਕਰਸ ਜਿਹੜੇ ਖਾਸ ਕਰਕੇ ਹੌਸਪੀਟਲਸ ਦੇ ਵਿੱਚ ਕੰਮ ਕਰਦੇ ਡਾਕਟਰਸ ਨਰਸਿਸ ਕਿਸੇ ਤਰ੍ਹਾਂ ਦੇ ਵੀ ਉਹਨਾਂ ਦੇ, ਉਸ ਤੋਂ ਬਾਅਦ ਸੈਕੰਡ ਜਿਹੜੇ ਆ ਸਾਡੀ ਜਿਹੜੀ ਸੀਨੀਅਰ ਸਿਟੀਜ਼ਨ ਪਾਪੂਲੇਸ਼ਨ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਸਭ ਤੋਂ ਜ਼ਿਆਦਾ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹੀ ਸੀਨੀਅਰ ਸਿਟੀਜ਼ਨ ਸੈਂਟਰਸ ਜਿਹੜੇ ਸੀਗੇ ਉੱਥੇ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ। ਸੋ ਦੂਜੇ ਨੰਬਰ ਤੇ ਉਹਨਾਂ ਨੂੰ ਹੋਊਗੀਆਂ। ਉਹ ਤੋਂ ਬਾਅਦ ਫਿਰ ਜਿਹੜੀਆਂ ਹੋਰ ਐਮਰਜੈਂਸੀ ਸਰਵਿਸ ਜਿਸ ਤਰ੍ਹਾਂ ਪੁਲਿਸ ਆ ਫਾਇਰ ਆ ਉਹਨਾਂ ਦੇ, ਉਹ ਤੋਂ ਬਾਅਦ ਫਿਰ ਰੈਗੂਲਰਲੀ ਆਮ ਲੋਕਾਂ ਨੂੰ ਜਿਹੜੇ ਆ ਇਹ ਵੈਕਸੀਨ ਮਿਲਣਾ ਸ਼ੁਰੂ ਹੋ ਜਾਊਗਾ। ਜੀ ਸੋ ਕੁਛ ਮਹੀਨਿਆਂ ਦਾ ਸਮਾਂ ਜਿਹੜਾ ਆ ਉਸ ਦੇ ਵਿੱਚ ਜ਼ਰੂਰ ਲੱਗੇਗਾ। ਫਾਈਜ਼ਰ ਬਾਇਓਨਟੈਕ ਨੇ ਜਿਹੜਾ ਕਿਹਾ ਸੀਗਾ ਵੀ ਜਿਹੜੀ ਸਾਡੀ ਵੈਕਸੀਨ ਆ ਅਮਰੀਕਾ ਦੇ ਵਿੱਚ ਇਹ ਜਿਹੜੇ ਆંકੜਿਆਂ ਤੋਂ ਵੱਧ ਜਿਹੜੇ ਆ ਉਹ ਜੂਨ ਜੁਲਾਈ ਦੇ ਵਿੱਚ ਉਪਲਬਧ ਹੋਊਗੀ। ਆਪਣੇ ਗੁਆਂਢੀ ਸੂਬੇ ਕੈਨੇਡਾ ਨੇ ਜਿਹੜਾ ਉਹ ਦੱਸਿਆ ਆ ਵੀ ਉਹਨਾਂ ਨੇ ਆਪਣੇ ਮੁਲਕ ਦੀ ਆਬਾਦੀ ਦੇ ਹਿਸਾਬ ਦੇ ਨਾਲ ਉਸ ਤੋਂ ਵੱਧ ਜਿਹੜੀਆਂ ਡੋਜ਼ਿਜ਼ ਆ ਆਲਰੇਡੀ ਆ ਉਹ ਬਾਏ ਕਰ ਲਈਆਂ ਆ। ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੈਨੇਡੀਅਨ ਇਹ ਵੈਕਸੀਨ ਨੂੰ ਲਵਾਉਣਾ ਚਾਹੁੰਦਾ ਆ ਉਸ ਨੂੰ ਬਿਲਕੁਲ ਫ੍ਰੀ ਆਫ ਕਾਸਟ ਜਿਹੜੀ ਉਹ ਵੈਕਸੀਨ ਲੱਗੇਗੀ ਅਤੇ ਜਿਹੜੀਆਂ ਵਾਧੂ ਵੈਕਸੀਨ ਜਿਹੜੀਆਂ ਉਹਨਾਂ ਤੋਂ ਬਚ ਜਾਣਗੀਆਂ ਉਹ ਗਰੀਬ ਮੁਲਕਾਂ ਦੇ ਵਿੱਚ ਜਿੱਥੇ ਜਿਹੜੀ ਬਹੁਤੇ ਜ਼ਿਆਦਾ ਮੌਜੂਦ ਨਹੀਂ ਹੋਣਗੀਆਂ ਉੱਥੇ ਉਹਨਾਂ ਨੂੰ ਉਹ ਦਾਨ ਦੇ ਵਿੱਚ ਦੇਣਗੇ। ਸੋ ਅਮਰੀਕਾ ਦੇ ਵਿੱਚ ਕੈਨੇਡਾ ਦੇ ਨਾਲੋਂ ਪਾਪੂਲੇਸ਼ਨ 10 ਗੁਣਾ ਤੋਂ ਵੱਧ ਜਿਹੜੀ ਉਹ ਤਕਰੀਬਨ 10 ਗੁਣਾ ਜਿਹੜੀ ਜ਼ਿਆਦਾ ਇੱਥੇ ਹੈਗੀ ਆ। ਸੋ ਹਾਲ ਦੀ ਘੜੀ ਅਮਰੀਕਾ ਦੇ ਵਿੱਚ ਪਾਪੂਲੇਸ਼ਨ ਦੇ ਮੁਤਾਬਕ ਆਬਾਦੀ ਦੇ ਮੁਤਾਬਕ ਪੂਰੀਆਂ ਡੋਜ਼ਿਸ ਜਿਹੜੀਆਂ ਆ ਉਹ ਸੁਰੱਖਿਅਤ ਨਹੀਂ ਜਿਹੜੀਆਂ ਹੈਗੀਆਂ ਹੁੰਦੀਆਂ ਨਹੀਂ ਹੈਗੀਆਂ, ਪਰ ਉਮੀਦ ਹੈਗੀ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਇੰਨੀਆਂ ਜਿਹੜੀਆਂ ਵੈਕਸੀਨ ਦੇ ਜਿਹੜੇ ਆંકੜੇ ਆ ਉਹ ਆਪਣੇ ਕੋਲ ਮੌਜੂਦ ਜਿਹੜੇ ਹੋਣਗੇ। ਤੁਸੀਂ ਮੰਨ ਲਓ ਜੇ 350 ਮਿਲੀਅਨ ਦੀ ਪਾਪੂਲੇਸ਼ਨ ਆ, ਸੋ ਆਪਾਂ ਨੂੰ 700 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਟੋਟਲ ਚਾਹੀਦੀਆਂ ਨੇ ਤਾਂ ਜੋ ਦੋ ਜਿਹੜੇ ਤਰਫਾਂ ਦੇ ਵਿੱਚ ਜਿਹੜੀ 2-3 ਹਫ਼ਤੇ ਬਾਅਦ ਦੂਜੀ ਡੋਜ਼ ਜਿਹੜੀ ਉਹ ਲੱਗਣੀ ਆ ਉਹ ਸਾਰਿਆਂ ਨੂੰ ਜਿਹੜੀ ਉਹ ਲੱਗ ਸਕੇ। ਅਜੇ ਇਸ ਦੇ ਵਿੱਚੋਂ ਵੀ ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜਿਹੜੇ ਵੈਕਸੀਨ ਲਵਾਉਣ ਨੂੰ ਬਹੁਤੇ ਕਈ ਕਾਹਲੇ ਨਹੀਂ ਆ ਅਤੇ ਕਈ ਜਿਹੜੇ ਇਸ ਤੋਂ ਗੁਰੇਜ਼ ਵੀ ਜਿਹੜੇ ਉਹ ਕਰਨਗੇ। ਸੋ ਬਿਲਕੁਲ ਵਾਈਟ ਹਾਊਸ ਦੇ ਜਿਹੜੇ ਸਟਾਫ ਆ ਪਹਿਲਾਂ ਇਹ ਸੀ ਵੀ ਉਹਨਾਂ ਨੂੰ ਟੀਕਾ ਲੱਗੂਗਾ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵਾਈਟ ਹਾਊਸ ਦੇ ਵੀ ਬਹੁਤ ਸਾਰੇ ਇੰਪਲਾਈ ਇਨਕਲੂਡਿੰਗ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਕਰੋਨਾ ਵਾਇਰਸ ਨਾਲ ਪੀੜਤ ਰਹੇ ਆ। ਹੁਣ ਅੱਜ ਕੱਲ੍ਹ ਜਿਹੜੇ ਚੀਫ ਆਫ ਸਟਾਫ ਮਾਰਕ ਮੀਡੋਜ਼ ਜਿਹੜੇ ਹੈਗੇ ਆ ਉਹ ਵੀ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। ਸੋ ਉਹ ਕ੍ਰਿਟਿਸਿਜ਼ਮ ਵੀ ਹੋਇਆ ਸੀ ਇਸ ਤੋਂ ਕਿਉਂਕਿ ਕਹਿੰਦੇ ਪਈ ਜਿਹੜਾ ਇਹ ਵੈਕਸੀਨ ਆ ਸਭ ਤੋਂ ਪਹਿਲਾਂ ਇਹੀ ਡਿਸਾਈਡ ਕੀਤਾ ਗਿਆ ਸੀ ਵੀ ਜਿਹੜੇ ਹਾਈ ਰਿਸਕ ਹੈਲਥ ਕੇਅਰ ਵਰਕਰਸ ਹੈਗੇ ਆ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਹਸਪਤਾਲਾਂ ਦੇ ਵਿੱਚ ਜਿਹੜੇ ਵਰਕਰਸ ਆ ਉਹਨਾਂ ਦੇ ਟੀਕਾ ਲਾਇਆ ਜਾਊਗਾ। ਸੋ ਉਸ ਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਹੁਣ ਜਿਹੜੇ ਵਾਈਟ ਹਾਊਸ ਦੇ ਵਰਕਰਸ ਆ ਜਿੰਨੇ ਵੀ ਇੰਪਲਾਈਜ਼ ਹੈਗੇ ਆ ਉਹਨਾਂ ਨੂੰ ਲੇਟਰ ਔਨ ਜਿਹੜਾ ਵੈਕਸੀਨ ਲਾਇਆ ਜਾਊਗਾ ਅਨਲੈਸ ਕੋਈ ਕਿਸੇ ਨੂੰ ਬਹੁਤ ਜ਼ਿਆਦਾ ਹੀ ਜ਼ਰੂਰੀ ਹੋਊਗਾ। ਸੋ ਇਹ ਜਿਹੜੀ ਆ ਵਾਈਟ ਹਾਊਸ ਤੋਂ ਖਬਰ ਆ ਰਹੀ ਆ।
ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੀ ਪ੍ਰੋੜਤਾ ਕਰਨ ਦਾ ਕਾਫੀ ਅਹਿਮ ਜਿਹੜਾ ਉਹ ਦਿਨ ਮੰਨਿਆ ਜਾ ਰਿਹਾ ਆ। ਅੱਜ ਇਲੈਕਟੋਰਲ ਕਾਲਜ ਆਪਣੀ ਵੋਟਿੰਗ ਆ ਉਹ ਕਰੇਗਾ। ਜਿਹੜੇ ਸੂਬੇ ਦੇ ਵਿੱਚ ਜਿਸ ਕੈਂਡੀਡੇਟ ਨੂੰ ਵੱਧ ਵੋਟਾਂ ਪਈਆਂ ਆ, ਜਿੰਨੇ ਉਸ ਦੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਬਣਦੀਆਂ ਆ, ਉਹ ਅੱਜ ਅਧਿਕਾਰਤ ਤੌਰ ਦੇ ਉੱਤੇ ਆਪੋ ਆਪਣੇ ਹਲਕੇ ਆਪੋ ਆਪਣੇ ਜਿਹੜੇ ਸੂਬੇ ਦੇ ਜਿਹੜੇ ਲੈਜਿਸਲੇਸ਼ਨ ਆ ਉਹਦੇ ਵਿੱਚ ਜਾ ਕੇ ਕਹਿੰਦੇ ਆ ਵੀ ਆਪਣੀ ਵੋਟ ਆ ਉਹ ਪਾਉਣਗੇ। ਸੋ ਕੈਲੀਫੋਰਨੀਆ ਵਾਲੇ ਜਿਹੜੇ ਸੈਕਰਾਮੈਂਟੋ ਅਸੈਂਬਲੀ ਦੇ ਵਿੱਚ ਜਿਹੜੀ ਉਹ ਜਾ ਕੇ ਉੱਥੇ ਆਪਣੀ ਜਿਹੜੀ ਵੋਟ ਆ ਉਹ ਪਾਉਣਗੇ। ਪਹਿਲੋਂ ਜਿੱਦਾਂ ਇਹ ਚੱਲ ਰਹੀ ਸੀ ਚਰਚਾ ਵੀ ਸ਼ਾਇਦ ਕੋਈ ਇਲੈਕਟੋਰਲ ਕਾਲਜ ਦੇ ਜਿਹੜੇ ਹੈਗੇ ਨੇ ਵੀ ਉਹ ਰੋਗ ਜਿਹੜੇ ਆ ਉਹ ਜਾ ਸਕਦੇ ਨੇ, ਪਰ ਇਹਨਾਂ ਗੱਲਾਂ ਦੇ ਉੱਤੇ ਕਾਫੀ ਹੱਦ ਤੱਕ ਵਿਰਾਮ ਜਿਹੜਾ ਉਹ ਲੱਗ ਗਿਆ ਸੀਗਾ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਸ਼ਾਇਦ ਨਾ ਹੀ ਜਿਹੜੀਆਂ ਉਹ ਦੇਖਣ ਨੂੰ ਮਿਲਣ, ਕਿਉਂਕਿ ਇਲੈਕਟ੍ਰੋਡਸ ਜਿਹੜੇ ਹੁੰਦੇ ਨੇ ਉਹਨਾਂ ਦਾ ਇਹ ਹੁੰਦਾ ਹੈ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਹੁੰ ਚੱਕੀ ਹੁੰਦੀ ਹੈ ਵੀ ਜਿੱਥੋਂ ਦੇ ਤੁਸੀਂ ਰਹਿਣ ਵਾਲੇ ਆ, ਜਿਸ ਸੂਬੇ ਦੇ ਵਿੱਚ ਜਿੱਧਰ ਲੋਕਾਂ ਨੇ ਮਤ ਪਾਇਆ ਹੈ, ਆਪਣੀ ਵੋਟ ਪਾਈ ਆ, ਤੁਹਾਨੂੰ ਉਸ ਹੀ ਕੈਂਡੀਡੇਟ ਨੂੰ ਇਨ ਦੀ ਐਂਡ ਵੋਟ ਪਾਉਣੀ ਪੈਂਦੀ ਹੈਗੀ ਆ। ਸੋ ਰਾਈਟ ਨਾਓ ਜਿਹੜਾ ਉਹ ਦੇਖਣ ਵਾਲੀ ਗੱਲ ਰਹੂਗੀ। ਸੋ ਇਹ ਇਲੈਕਟੋਰਲ ਕਾਲਜ ਦਾ ਪ੍ਰੋਸੈਸ ਇੱਕ ਵਾਰੀ ਪੂਰਾ ਹੋ ਜਾਂਦਾ ਹੈ ਅਤੇ ਜਿਸ ਹਿਸਾਬ ਦੇ ਨਾਲ ਵੋਟਾਂ ਪਈਆਂ ਨੇ ਤਾਂ ਫਿਰ ਜਿਹੜੇ ਜੋ ਬਾਈਡਨ ਆ ਫਿਰ 46ਵੇਂ ਜਿਹੜੇ ਰਾਸ਼ਟਰਪਤੀ ਆ ਅਮਰੀਕਾ ਦੇ ਉਹ ਚੁਣੇ ਜਾਣਗੇ। ਸੋ ਆਲਰੇਡੀ ਵਰਮੌਂਟ ਦੇ ਜਿਹੜੇ 3 ਇਲੈਕਟਰਸ ਹੈਗੇ ਆ ਉਹਨਾਂ ਨੇ ਆਪਣੀ ਵੋਟ ਜਿਹੜੀ ਆ ਉਹ ਬਾਈਡਨ ਨੂੰ ਕਹਿੰਦੇ ਉਹ ਪਾ ਦਿੱਤੀ ਆ। ਟੈਨਸੀ ਨੇ ਵੀ ਆਪਣੀਆਂ ਜਿਹੜੀਆਂ 11 ਵੋਟਾਂ ਆ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਪਾ ਦਿੱਤੀਆਂ ਹੈਗੀਆਂ। ਸੋ ਹਰ ਇੱਕ ਸੂਬੇ ਦੇ ਜਿਹੜੇ ਇਲੈਕਟਰਸ ਹੈਗੇ ਆ ਉਹ ਮਿਲਣਗੇ ਅਤੇ ਅੱਜ ਆਪਣੀ ਜਿਹੜੀ ਵੋਟ ਆ ਉਸ ਦਾ ਭੁਗਤਾਨ ਉਹ ਕੀਤਾ ਜਾਊਗਾ। ਸੋ ਇਨ ਦੀ ਐਂਡ ਕਹਿ ਸਕਦੇ ਆ ਹਰਜੋਤ ਸਿੰਘ ਜੀ ਦੁਪਹਿਰ ਤੱਕ ਇਹ ਜਿਹੜੀ ਸਥਿਤੀ ਆ ਉਹ ਪੂਰੀ ਤਰ੍ਹਾਂ ਜਿਹੜੀ ਕਲੀਅਰ ਹੋ ਜਾਵੇਗੀ। ਇਹ ਦੇਖਣ ਵਾਲੀ ਹੁਣ ਗੱਲ ਰਹੂਗੀ ਵੀ ਜਿਹੜੇ 4 ਸੂਬਿਆਂ ਦਾ ਜਿਹੜਾ ਸਭ ਤੋਂ ਵੱਧ ਰੌਲਾ ਜਿਹੜਾ ਉਹ ਪੈ ਰਿਹਾ, ਜਾਰਜੀਆ, ਮਿਸ਼ੀਗਨ, ਪੈਨਸਿਲਵੇਨੀਆ, ਵਿਸਕੌਨਸਨ, ਉੱਥੋਂ ਦੇ ਇਲੈਕਟਰੋਲਸ ਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਰਹੂਗੀ ਵੀ ਉਹਨਾਂ ਵਿੱਚੋਂ ਕੋਈ ਰੋਗ ਤਾਂ ਨਹੀਂ ਜਿਹੜਾ ਉਹ ਜਾਂਦਾ, ਜਾਂ ਜਿਸ ਹਿਸਾਬ ਦੇ ਨਾਲ ਉੱਥੇ ਵੋਟਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਜੋ ਬਾਈਡਨ ਜਿਹੜਾ ਉੱਥੇ ਜਿੱਤਿਆ ਵੀ ਉਸ ਨੂੰ ਹੀ ਜਿਹੜੀ ਉਹ ਵੋਟ ਪਾਈ ਜਾਂਦੀ ਆ। ਜੀ ਅਗਲੀ ਖਬਰ ਪਰ ਚਲੀਏ। ਕਹਿੰਦੇ ਵੀ ਰਸ਼ੀਆ ਵਾਲਿਆਂ ਨੇ ਯੂਐਸ ਦੀਆਂ ਕਈ ਜਿਹੜੀਆਂ ਗਵਰਨਮੈਂਟ ਏਜੰਸੀਜ਼ ਆ ਉਹਨਾਂ ਨੂੰ ਹੈਕ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਹੈਗੀ ਆ। ਯੂਐਸ ਟ੍ਰੇਜਰੀ ਡਿਪਾਰਟਮੈਂਟ ਦੀਆਂ ਈਮੇਲਸ ਨੂੰ ਕਹਿੰਦੇ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਕੱਲਾ ਟ੍ਰੇਜਰੀ ਡਿਪਾਰਟਮੈਂਟ ਨਹੀਂ, ਹੋਰ ਕਾਮਰਸ ਡਿਪਾਰਟਮੈਂਟ, FBI ਤੇ ਹੋਰ ਜਿਹੜੇ ਆ ਸਾਈਬਰ ਸਿਕਿਉਰਿਟੀ ਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀਜ਼ ਆ ਉਹਨਾਂ ਤੇ ਵੀ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ। 2 ਕਹਿੰਦੇ ਵੀ ਅਨਨੇਮਡ ਸੋਰਸਿਸ ਨੇ ਦੱਸਿਆ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਸੋਲਰ ਵਿੰਡਸ ਨਾਮ ਦੀ ਸੌਫਟਵੇਅਰ ਕੰਪਨੀ ਆ ਬੇਸਡ ਇਨ ਆਸਟਨ ਟੈਕਸਸ, ਉਹਨਾਂ ਨੇ ਦੱਸਿਆ ਵੀ ਇਹ ਕੋਸ਼ਿਸ਼ ਰਸ਼ੀਆ ਵੱਲੋਂ ਹੋਈ ਹੈਗੀ। ਜੀ ਸੋ ਬਿਲਕੁਲ ਜਿਹੜੀ ਇਹ ਇੱਕ ਕਾਫੀ ਜਿਹੜੀ ਸਥਿਤੀ ਗੰਭੀਰ ਜਿਹੜੀ ਉਹ ਬਣ ਸਕਦੀ ਆ। ਸੋ ਜਿਹੜੇ ਰਸ਼ੀਅਨ ਹੈਕ ਆ ਉਹਨਾਂ ਨੇ ਟ੍ਰੇਜਰੀ ਡਿਪਾਰਟਮੈਂਟ ਦੀਆਂ ਈਮੇਲਸ ਆ ਉਹਨਾਂ ਨੂੰ ਵੀ ਜਿਹੜਾ ਉਹ ਹੈਕ ਕਰ ਲਿਆ ਸੀਗਾ। ਕਮਰਸ ਡਿਪਾਰਟਮੈਂਟ ਨੇ ਜਿਹੜਾ ਉਹ ਕਿਹਾ ਸੀਗਾ ਵੀ ਉਹਨਾਂ ਦੀ ਏਜੰਸੀ ਵੀ ਟਾਰਗੇਟ ਜਿਹੜੀ ਉਹ ਕੀਤੀ ਗਈ ਸੀਗੀ। FBI ਸਾਈਬਰ ਸਿਕਿਉਰਿਟੀ ਅਤੇ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ CISA ਉਹ ਇਸ ਮੌਕੇ ਇਸ ਪੂਰੀ ਹੋਈ ਜਿਹੜੀ ਹੈਕਿੰਗ ਆ ਜਾਂ ਉਸ ਦੇ ਉੱਤੇ ਹੈਕ ਕਰਨ ਦੀ ਕੋਸ਼ਿਸ਼ਾਂ ਆ ਉਸ ਦੀ ਜਾਂਚ ਉਹਨਾਂ ਨੇ ਕਰਨੀ ਜਿਹੜੀ ਉਹ ਸ਼ੁਰੂ ਕੀਤੀ ਹੈਗੀ ਆ। ਸੋ ਇੱਕ ਖਤਰੇ ਵਾਲੀ ਜਿਹੜੀ ਆ ਹਰਜੋਤ ਸਿੰਘ ਜੀ ਜ਼ਰੂਰ ਗੱਲ ਬਣੀ ਆ ਅਤੇ ਰਸ਼ੀਆ ਦਾ ਇੱਕ ਵਾਰੀ ਫਿਰ ਇਸ ਚੀਜ਼ ਦੇ ਵਿੱਚ ਨਾਮ ਆਇਆ ਆ। ਆਲਰੇਡੀ ਆਪਾਂ ਦੇਖਿਆ ਸੀ ਇਸ ਤੋਂ ਪਹਿਲਾਂ ਈਰਾਨ ਦੇ ਦੁਆਰਾ ਵੀ ਅਤੇ ਕਈ ਵਾਰੀ ਜਿਹੜਾ ਆ ਨਾਰਥ ਕੋਰੀਆ ਦੇ ਦੁਆਰਾ ਅਤੇ ਇਹਨਾਂ ਦੇ ਜਿਹੜੇ ਹੈਕਰਸ ਦੇ ਦੁਆਰਾ ਅਮਰੀਕਾ ਦੀਆਂ ਵੱਖ-ਵੱਖ ਏਜੰਸੀਆਂ ਦੇ ਉੱਤੇ ਉਹ ਟਾਰਗੇਟ ਨਿਸ਼ਾਨਾ ਜਿਹੜੇ ਆ ਉਹ ਇਹਨਾਂ ਨੂੰ ਬਣਾਉਂਦੇ ਰਹੇ ਹੈਗੇ ਆ। ਜੀ ਅਗਲੀ ਖਬਰ ਈਰਾਨ ਦੇ ਨਾਲ ਸੰਬੰਧਿਤ ਆ। ਅੱਜ ਯੂਐਸ ਨੇ ਈਰਾਨ ਦੇ ਉੱਤੇ ਜਿਹੜੀਆਂ ਆ ਸੈਂਕਸ਼ਨਸ ਲਾ ਦਿੱਤੀਆਂ ਆ ਕਿਉਂਕਿ FBI ਦੇ ਏਜੰਟ ਰੋਬਰਟ ਲੈਵਨਸਨ ਨੂੰ ਜਿਹੜਾ ਆ ਕਹਿੰਦੇ ਪਈ ਕਿਡਨੈਪ ਕੀਤਾ ਗਿਆ ਸੀ
14 ਸਾਲ ਦੇ ਕਰੀਬ, ਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਜਿਹੜਾ ਡਿਸਅਪੀਅਰ ਕਰ ਦਿੱਤਾ ਗਿਆ। ਸੋ ਬਹੁਤ ਸਾਰੇ ਸੋਚਦੇ ਆ ਵੀ ਉਹਨਾਂ ਨੂੰ ਜਿਹੜੀ ਆ ਮਾਰ ਦਿੱਤਾ ਗਿਆ ਇਰਾਨ ਦੀ ਸਰਕਾਰ ਵੱਲੋਂ। ਸੋ ਇਸ ਦੇ ਸੰਬੰਧ ਦੇ ਵਿੱਚ ਅੱਜ ਵਾਈਟ ਹਾਊਸ ਵੱਲੋਂ ਹੋਰ ਸੈਂਕਸ਼ਨਸ ਜਿਹੜੀਆਂ ਆ ਇਰਾਨ ਦੇ ਅਗੇਂਸਟ ਲਾਈਆਂ ਗਈਆਂ ਹੈਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੇ ਸੈਨੇਟ ਦੀ ਜਿਹੜੀ ਇਸ ਟਾਈਮ ਦੌੜ ਆ ਵੀ ਸੈਨੇਟ ਦੇ ਵਿੱਚ ਮੈਜੋਰਟੀ ਕਿਸ ਦੀ ਹੋਊਗੀ, ਉਹ ਇਸ ਟਾਈਮ ਪੋਲੀਟੀਕਲ ਮਾਇਨਿਆਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਟੱਕਰ ਆ ਉਹ ਬਣ ਕੇ ਆ ਰਹੀ ਆ। ਸੋ ਜਾਰਜੀਆ ਦੀਆਂ ਜਿਹੜੀਆਂ 2 ਰਨ ਆਫ ਸੈਨੇਟ ਦੀਆਂ ਜਿਹੜੀਆਂ ਸੀਟਾਂ ਆ ਉਸ ਦੇ ਲਈ ਆਲਰੇਡੀ ਮੰਡੇ ਤੋਂ ਅੱਜ ਤੋਂ ਜਿਹੜੀ ਆ ਅਰਲੀ ਵੋਟਿੰਗ ਆ ਉਹ ਸਟਾਰਟ ਹੋਣ ਜਾ ਰਹੀ ਆ। ਜਾਰਜੀਆ ਜੇ ਪ੍ਰੈਜ਼ੀਡੈਂਸ਼ੀਅਲ ਵੋਟਾਂ ਨੂੰ ਮੱਦੇਨਜ਼ਰ ਰੱਖਦੇ ਜਾਈਏ ਤਾਂ ਅਰਲੀ ਵੋਟਿੰਗ ਦੇ ਵਿੱਚ ਹੀ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਪਿੱਛੇ ਪਛੜ ਗਏ ਸੀਗੇ। ਬੀਤੇ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਹੱਕ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਕਾਫੀ ਲੋਕਾਂ ਦਾ ਜਿਹੜਾ ਇਕੱਠ ਹੋਇਆ। ਕਈ ਥਾਵਾਂ ਦੇ ਉੱਤੇ ਆਪਸ ਦੇ ਵਿੱਚ ਪ੍ਰੋਟੈਸਟ ਕਾਊਂਟਰ ਪ੍ਰੋਟੈਸਟ ਜਿਹੜੇ ਉਹ ਭਿੜੇ ਵੀ ਝੜਪਾਂ ਵੀ ਜਿਹੜੀਆਂ ਹੋਈਆਂ। 25 ਲੋਕਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਦੀ ਖਬਰ ਵੀ ਜਿਹੜੀ ਆ ਉੱਥੋਂ ਆ ਰਹੀ ਸੀ। ਉੱਥੇ ਰਿਪਬਲਿਕਨ ਪਾਰਟੀ ਜਿਹੜੀ ਆ ਢੱਠੇ ਖੂਹ 'ਚ ਜਾਵੇ ਇੱਦਾਂ ਦੇ ਨਾਅਰੇ ਵੀ ਜਿਹੜੇ ਆ ਉਹ ਉੱਥੇ ਸੁਣਨ ਨੂੰ ਮਿਲੇ ਸੀਗੇ। ਸੋ ਇਹ ਹੁਣ ਕਾਫੀ ਜਿਹੜੀ ਦੁਵਿਧਾ ਦਾ ਜਿਹੜਾ ਆ ਉਹ ਕੇਂਦਰ ਜਿਹੜਾ ਉਹ ਬਣ ਰਹੀ ਹੈਗੀ ਆ ਵੀ ਸੈਨੇਟ ਦੇ ਵਿੱਚ ਜਿਹੜੇ GOP ਦੇ ਆ ਰਿਪਬਲਿਕਨ ਪਾਰਟੀ ਦੇ ਨੋਮੀਨੀ ਹੈਗੇ ਆ ਉਹਨਾਂ ਨੂੰ ਇੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ ਆ। ਰਾਸ਼ਟਰਪਤੀ ਟਰੰਪ ਦੇ ਸਪੋਰਟਰ ਜਿਹੜੇ ਆ ਉਹ ਰਿਪਬਲਿਕਨ ਪਾਰਟੀ ਦੇ ਉਲਟ ਵੀ ਜਿਹੜੇ ਇਸ ਟਾਈਮ ਉਹ ਭੁਗਤਣ ਨੂੰ ਜਿਹੜੇ ਉਹ ਤਿਆਰ ਹੋਏ ਪਏ ਨੇ। ਪਰ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਕੀ ਬਣਦਾ ਹੈ। ਪਰ ਜੇ ਇਹਨਾਂ ਨੇ ਜ਼ੋਰ ਨਹੀਂ ਲਾਇਆ ਅਰਲੀ ਵੋਟਿੰਗ 'ਤੇ ਬਾਕੀ ਚੀਜ਼ਾਂ 'ਤੇ ਜੀ ਤਾਂ ਕਾਫੀ ਉਹਨਾਂ ਦੇ ਲਈ ਜਿਹੜੀ ਮੁਸ਼ਕਿਲ ਆ ਉਹ ਹੋ ਸਕਦੀ ਆ। ਅਰਲੀ ਵੋਟਿੰਗ ਦੇ ਕਰਕੇ ਆਲਰੇਡੀ ਆਪਾਂ ਦੇਖਿਆ ਵੀ ਡੈਮੋਕ੍ਰੇਟ ਪਾਰਟੀ ਅਤੇ ਜੋ ਬਾਈਡਨ ਆ ਉਸ ਦੀ ਜਿੱਤ ਹੋਈ ਸੀ, ਮੇਲ ਇਨ ਬੈਲਟ ਹੋਵੇ ਤੇ ਚਾਹੇ ਜਿਹੜੇ ਆ ਡ੍ਰੌਪ ਆਫ ਬਾਕਸਿਸ ਦੇ ਹੋਵੇ। ਜੀ ਸੋ ਬਿਲਕੁਲ ਬਹੁਤ ਹੀ ਕ੍ਰਿਟੀਕਲ ਇਲੈਕਸ਼ਨ ਹੈਗੀ। ਈਵਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਾਲੋਂ ਵੀ ਜਿਹੜੀ ਜਾਰਜੀਆ ਦੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਨਵਰੀ 4 ਨੂੰ ਹੋਣੀ ਆ। ਉਹਦੇ ਬਾਰੇ ਅਪਡੇਟ ਜਿਹੜੀ ਆ ਆਪਾਂ ਵੱਖ-ਵੱਖ ਸਮੇਂ ਦੇ ਉੱਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਅਗਲੀ ਖਬਰ ਜਿਹੜੀ ਆ ਨਿਊਯਾਰਕ ਦੇ ਨਾਲ ਸੰਬੰਧ ਆ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲੈਸੀਓ ਤੇ ਇਸੇ ਤਰ੍ਹਾਂ ਨਿਊਯਾਰਕ ਦੇ ਗਵਰਨਰ ਜਿਹੜੇ ਕੋਮੋ ਆ ਉਹਨਾਂ ਨੇ ਇਹ ਕਿਹਾ ਵੀ ਨਿਊਯਾਰਕ ਸਿਟੀ ਨੂੰ ਤਿਆਰ ਰਹਿਣਾ ਚਾਹੀਦਾ ਫੁੱਲ ਸ਼ਟਡਾਊਨ ਦੇ ਲਈ। ਕਹਿੰਦੇ ਵੀ ਇੰਡੋ ਡਾਈਨਿੰਗ ਤਾਂ ਆਲਰੇਡੀ ਸ਼ਟਡਾਊਨ ਆ, ਹੋਰ ਵੀ ਜਿਹੜੀ ਉੱਥੇ ਸ਼ਟਡਾਊਨ ਹੋ ਸਕਦੀ ਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਕਿਉਂਕਿ ਉੱਥੇ ਵੀ ਜਿਹੜੀ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਆ ਉਹ ਵੱਧ ਗਈ ਹੈਗੀ ਆ। ਤੇ ਕਹਿੰਦੇ ਵੀ ਇੱਕ ਐਤਵਾਰ ਨੂੰ 206 ਦੇ ਕਰੀਬ ਹਸਪੀਟਲਾਈਜੇਸ਼ਨਸ ਹੋਈਆਂ, ਜਿਹੜੀਆਂ ਉਹਨਾਂ ਨੇ 200 ਦੇ ਕਰੀਬ ਥ੍ਰੈਸ਼ੋਲਡ ਰੱਖਿਆ ਸੀ ਉਹ ਤੋਂ ਵੱਧ ਹੈਗੀਆਂ ਆ। ਸੋ ਕੇਸਾਂ ਦੀ ਗਿਣਤੀ ਜਿਹੜੀ ਆ ਵੱਧ ਰਹੀ ਆ। ਇਸ ਕਰਕੇ ਦੇਖਦੇ ਹੋਏ ਕਹਿੰਦੇ ਵੀ ਅਸੀਂ ਪੂਰੇ ਦਾ ਪੂਰਾ ਸ਼ਟਡਾਊਨ ਵੀ ਉੱਥੇ ਕਰ ਸਕਦੇ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਵਿਨ ਮੈਕਾਰਥੀ ਜਿਹੜੇ ਕਿ ਕੈਲੀਫੋਰਨੀਆ ਦੇ ਰਿਪਬਲਿਕਨ ਪਾਰਟੀ ਦੇ ਲੀਡਰ ਜਿਹੜੇ ਹੈਗੇ ਨੇ, ਉਹਨਾਂ ਨੇ ਨੈਂਸੀ ਪਲੋਸੀ ਦੇ ਉੱਤੇ ਇੱਕ ਵਾਰੀ ਫਿਰ ਜਿਹੜਾ ਉਹ ਵਾਰ ਕਰਦੇ ਹੋਏ ਆਖਿਆ ਆ ਵੀ ਹਾਊਸ ਦੇ ਵਿੱਚ ਜਿਹੜੀਆਂ ਵੋਟਿੰਗ ਆ ਉਸ ਨੂੰ ਲੈ ਕੇ ਕਾਫੀ ਇਨਕਨਸਿਸਟੈਂਸੀਜ਼ ਜਿਹੜੀਆਂ ਆ ਉਹ ਰਹੀਆਂ ਨੇ। ਮੈਕਾਰਥੀ ਹੋਣਾ ਨੇ ਜਿਹੜਾ ਆ ਇਹ ਪਲੋਸੀ ਦਾ ਕ੍ਰਿਟਿਸਿਜ਼ਮ ਉਸ ਟਾਈਮ ਦੇ ਉੱਤੇ ਜਿਹੜਾ ਉਹ ਇਹ ਕੀਤਾ ਹੈਗਾ ਆ ਜਦੋਂ ਕਾਂਗਰਸ ਤੇ ਵਾਈਟ ਹਾਊਸ ਅਜੇ ਵੀ ਕਹਿੰਦੇ ਆ ਵੀ ਨਵੇਂ ਰਾਊਂਡ ਕਰੋਨਾ ਵਾਇਰਸ ਸਟਿਮੂਲਸ ਪੈਕੇਜ ਨੂੰ ਲੈ ਕੇ ਅਜੇ ਵੀ ਉਹ ਵਿੱਚੇ ਹੀ ਫਸਿਆ ਪਿਆ ਹੈਗਾ ਆ। ਸੋ ਇਸ ਦੇ ਉੱਤੇ ਵੀ ਜੇ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਹਾਲ ਦੀ ਘੜੀ ਵੀ ਜਿਹੜੇ ਦੋਨੋਂ ਤਰਫਾਂ ਤੋਂ ਕੋਈ ਵੀ ਜਿਹੜੇ ਆ ਉਹ ਅੱਗੇ ਵੱਧ ਨਹੀਂ ਰਿਹਾ ਵੀ ਆਪਾਂ ਕੋਈ ਵਿਚਕਾਰ ਆ ਕੇ ਜਿਹੜਾ ਸਮਝੌਤਾ ਆ ਉਹ ਕਰ ਸਕੀਏ। ਸੋ ਇਹ ਬਹੁਤ ਸਥਿਤੀ ਜਿਹੜੀ ਇਸ ਟਾਈਮ ਗੰਭੀਰ ਜਿਹੜੀ ਉਹ ਬਣਦੀ ਜਾ ਰਹੀ ਹੈ, ਖਾਸ ਕਰਕੇ ਲੋਕਾਂ ਦੇ ਲਈ ਜਿਹੜੇ ਇਹਨਾਂ ਦੇ ਉੱਤੇ ਜਿਹੜੀ ਆਸ ਲਾਈ ਬੈਠੇ ਆ ਕਾਂਗਰਸ ਦੇ ਉੱਤੇ ਵੀ ਇਹ ਕੁਛ ਨਾ ਕੁਛ ਕਰਨਗੇ ਅਤੇ ਚਾਹੇ ਆਮ ਲੋਕ ਨੇ ਅਤੇ ਚਾਹੇ ਜਿਹੜੇ ਬਿਜ਼ਨਸ ਵਾਲੇ ਆ ਵੀ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਰਾਹਤ ਆ ਉਹ ਮਿਲ ਸਕੇ। ਇਹ ਹੁਣ ਮੰਨਦੇ ਨੇ, ਇਹ ਖੁਦ ਵੀ ਜਿਹੜੇ ਕਾਫੀ ਲੋਕ ਮੰਨਦੇ ਨੇ ਵੀ ਸਾਨੂੰ ਆਪਸ ਦੇ ਵਿੱਚ ਜਿਹੜਾ ਆ ਸਮਝੌਤਾ ਕਰਨਾ ਹੀ ਪੈਣਾ ਹੈ। ਕਿਸੇ ਨੂੰ ਕੋਈ ਗੱਲ ਜਿਹੜੀ ਛੱਡਣੀ ਪੈਣੀ ਆ, ਕਿਸੇ ਨੂੰ ਕੁਛ ਜਿਹੜਾ ਉਹ ਰੱਖਣਾ ਪੈਣਾ ਆ, ਤਾਂ ਹੀ
ਜਿਹੜੀ ਆ ਉਹ ਅੱਗੇ ਗੱਲ ਵੱਧ ਸਕੇਗੀ। ਪਰ ਫਿਰ ਵੀ ਇਸ ਦੇ ਬਾਵਜੂਦ ਇਹ ਚੀਜ਼ਾਂ ਮੰਨਣ ਦੇ ਬਾਵਜੂਦ ਵੀ ਦੋਨੋਂ ਹੀ ਤਰਫੋਂ ਜਿਹੜੇ ਲੀਡਰਸ਼ਿਪ ਆ ਉਹ ਅੱਗੇ ਵਧਣ ਨੂੰ ਜਿਹੜੀ ਆ ਉਹ ਰਾਜੀ ਨਹੀਂ ਹੋ ਰਹੀ, ਜਾਂ ਪਤਾ ਨਹੀਂ ਕਿਹੜੀ ਚੀਜ਼ ਜਿਹੜੀ ਆ ਉਹ ਉਹਨਾਂ ਦੇ ਗਲੇ ਦੀ ਜਿਹੜੀ ਹੱਡੀ ਬਣ ਰਹੀ ਆ, ਜਾਂ ਇਹਨਾਂ ਦੀ ਵੀ ਧੌਣ ਦੇ ਵਿੱਚ ਕਿੱਲਾ ਜਿਹੜਾ ਆ ਉਹ ਫਸਿਆ ਹੋਇਆ ਹੈ ਦੋਨੋਂ ਪਾਸਿਓਂ ਵੀ ਨਹੀਂ ਜੀ ਸਾਨੂੰ ਲੋਕਾਂ ਦੇ ਨਾਲ ਕੋਈ ਬਹੁਤੀ ਹਮਦਰਦੀ ਨਹੀਂ ਹੈਗੀ। ਮਿਚ ਮਕੌਨਲ ਤਾਂ ਬਸ ਇਹ ਕਹਿੰਦਾ ਵੀ ਇੱਕ ਬਿਜ਼ਨਸਿਸ ਨੂੰ ਸਿਰਫ ਅਤੇ ਸਿਰਫ ਉਹ ਚਾਹੁੰਦਾ ਆ ਵੀ ਉਹਨਾਂ ਨੂੰ ਉਹ ਇਹ ਸੁਰੱਖਿਆ ਜਿਹੜੀ ਮਿਲੇ ਵੀ ਉਹਨਾਂ ਨੂੰ ਕੋਈ ਲਾ ਸੂਟ ਜਿਹੜਾ ਉਹਨਾਂ ਉੱਤੇ ਫਾਈਲ ਨਾ ਕਰ ਸਕੇ, ਵੀ ਜੇ ਉਹਨਾਂ ਦੇ ਉੱਤੇ ਆ ਕੇ ਕਿਸੇ ਇੰਪਲੋਈ ਨੂੰ ਉੱਥੇ ਕਰੋਨਾ ਵਾਇਰਸ ਜਿਹੜਾ ਉਹ ਹੋ ਜਾਂਦਾ ਆ। ਹੁਣ ਇਹ ਸਥਿਤੀ ਤਾਂ ਜੇ ਇੰਪਲੋਈ ਦੇ ਤਰਫੋਂ ਦੇਖੋ ਵੀ ਜੇ ਉਹਨੂੰ ਆ ਕੇ ਉੱਥੇ ਕੰਮ ਕਰਕੇ ਹੁੰਦਾ ਆ ਤਾਂ ਫਿਰ ਉਹ ਉਸ ਦੀ ਵੀ ਜਿਹੜੀ ਕਿਤੇ ਨਾ ਕਿਤੇ ਉਹ ਸੁਰੱਖਿਆ ਨੂੰ ਲੈ ਕੇ ਵੀ ਜਿਹੜਾ ਮਸਲਾ ਉਹ ਬਣਦਾ ਆ। ਉਧਰ ਬਿਜ਼ਨਸਿਸ ਦੇ ਹੱਕ ਦੇ ਵਿੱਚ ਇਹ ਆ ਵੀ ਜੇ ਬਿਜ਼ਨਸ ਚੱਲਦੇ ਰਹਿਣਗੇ ਤਾਂ ਸਾਰਾ ਕੁਛ ਜਿਹੜਾ ਉਹ ਕੰਮ ਜਿਹੜਾ ਉਹ ਠੀਕ ਰਹੂਗਾ, ਪਰ ਬਾਕੀ ਚੀਜ਼ਾਂ ਦੇ ਉੱਤੇ ਵੀ ਲਾਸੂਟ ਫਾਈਲ ਕਰਨ ਦੀ ਜਿਹੜੀਆਂ ਇਜਾਜ਼ਤਾਂ ਆ ਉਹ ਰਹਿੰਦੀਆਂ ਆ। ਪਰ ਇਸ ਚੀਜ਼ ਦੇ ਵਿੱਚ ਇਹ ਬਿਜ਼ਨਸਿਸ ਨੂੰ ਬਚਾਉਣ ਦੇ ਵੱਲ ਨੂੰ ਜਿਹੜੇ ਆ ਉਹ ਜ਼ਿਆਦਾ ਪਹਿਲ ਕਦਮੀ ਜਿਹੜੀ ਮਿਚ ਮਕੌਨਲ ਆ ਉਹ ਰੱਖ ਰਹੇ ਹੈਗੇ ਨੇ। ਸੋ ਇਹ ਇੱਕ ਵੱਡਾ ਜਿਹੜਾ ਸਟੇਲਮੇਟ ਦਾ ਜਿਹੜਾ ਕਾਰਨ ਆ ਉਹ ਬਣਿਆ ਪਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਲੰਗਰ ਆ ਗੁਰੂ ਸਾਹਿਬ ਵੱਲੋਂ ਸ਼ੁਰੂ ਕੀਤਾ ਹੋਇਆ ਉਹਦੀ ਜਿਹੜੀ ਹੁਣ ਇੱਕ ਤਰ੍ਹਾਂ ਨਾਲ ਲਲਕਾਰ ਆ ਪੂਰੀ ਦੁਨੀਆ ਦੇ ਵਿੱਚ ਪਹੁੰਚ ਰਹੀ ਹੈਗੀ ਆ। ਸਾਰਿਆਂ ਨੂੰ ਪਤਾ ਵੀ ਆਪਣੇ ਭੈਣ ਭਰਾ ਉੱਥੇ ਜਿਹੜੇ ਪ੍ਰੋਟੈਸਟ ਕਰ ਰਹੇ ਆ ਇੰਡੀਆ ਦੇ ਵਿੱਚ, ਤੇ ਅੱਜ ਵੌਇਸ ਆਫ ਅਮਰੀਕਾ ਉਹਨੇ ਬਹੁਤ ਵੱਡਾ ਆਰਟੀਕਲ ਕਵਰ ਕੀਤਾ ਵੀ ਕਿਸ ਤਰ੍ਹਾਂ ਜਿਹੜਾ ਲੰਗਰ ਹੈਗਾ ਆ ਉਹ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਹੌਟ ਮੀਲ ਜਿਹੜਾ ਹੈ ਤੱਤਾ ਫੂਡ ਆ ਉਹ ਛਕਾਇਆ ਜਾ ਰਿਹਾ ਹੈ। ਕਹਿੰਦੇ ਵੀ ਬਹੁਤ ਸਾਰੀਆਂ ਯੂਨੀਵਰਸਿਟੀਜ਼ ਪ੍ਰੋਫੈਸਰਸ ਇਕੱਲੇ ਲੰਗਰ ਨਹੀਂ ਤੇ ਨਾਲ ਦੀ ਨਾਲ ਜਿਹੜੀ ਆ ਮੈਨੇਜਮੈਂਟ ਕਰਾਊਡ ਮੈਨੇਜਮੈਂਟ ਉਹਦੇ ਉੱਤੇ ਵੀ ਜਿਹੜੀਆਂ ਯੂਨੀਵਰਸਿਟੀਜ਼ ਸੋਚ ਰਹੀਆਂ ਵੀ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈਗਾ ਆ ਉਹ ਤੋਂ ਸਾਨੂੰ ਸਿੱਖਣਾ ਚਾਹੀਦਾ, ਉੱਥੇ ਸਟੂਡੈਂਟਸ ਭੇਜਣੇ ਚਾਹੀਦੇ ਆ ਵੀ ਉਹ ਕਿਸ ਤਰ੍ਹਾਂ ਇਸ ਨੂੰ ਮੈਨੇਜ ਕਰ ਰਹੇ ਹੈਗੇ ਆ। ਜੀ ਜੀ ਅਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਸ ਨੂੰ ਆਪਾਂ ਇੱਦਾਂ ਹੀ ਜਾਰੀ ਰੱਖਾਂਗੇ। ਅਤੇ ਤੁਸੀਂ ਵੀ ਬਾਅਦ ਦੇ ਵਿੱਚ ਜਿਹੜੀ ਉਹ ਆਪਣੇ ਵਿਚਾਰ ਆ ਉਹ ਸਾਂਝੇ ਕਰ ਸਕੋਗੇ। ਕੁਛ ਹੋਰ ਮੁੱਦਿਆਂ ਦੇ ਉੱਤੇ ਵੀ ਜਿਹੜੀ ਉਹ ਆਪਾਂ ਗੱਲਬਾਤ ਆ ਉਹ ਕਰਾਂਗੇ। ਸੋ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ ਆਟੋ ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ ਸਵੀਟ B ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਜੇ ਤੁਸੀਂ ਨਵੀਂ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਕੈਸ਼ ਕ੍ਰੀਕ ਕਸੀਨੋ ਰਿਸੋਰਟ ਤੁਹਾਡੇ ਲਈ ਹੋ ਸਕਦਾ ਹੈ ਜਿੱਤਣ ਵਾਲੀ ਟਿਕਟ। ਕੈਸ਼ ਕ੍ਰੀਕ ਇਸ ਮੌਕੇ ਫੂਡ ਸਰਵਿਸ ਅਤੇ ਹੋਟਲ ਪੋਜੀਸ਼ਨਸ ਦੇ ਲਈ ਹਾਇਰਿੰਗ ਕਰ ਰਹੇ ਹਨ। ਹਫਤਾਵਾਰੀ ਤਨਖਾਹ ਮਿਲੇਗੀ, ਮੁਫਤ ਖਾਣਾ, ਫਿਊਲ ਡਿਸਕਾਊਂਟ ਦੇ ਨਾਲ EMPLOYEE ਬੈਨੀਫਿਟ ਜਿਨ੍ਹਾਂ 'ਚ ਅਫੋਰਡੇਬਲ ਹੈਲਥ ਕੇਅਰ ਅਤੇ 401k ਸੇਵਿੰਗ ਪਲਾਨ ਵਿਦ EMPLOYER ਮੈਚ ਦੀ ਸਹੂਲਤ ਹੋਵੇਗੀ। ਕੈਸ਼ ਕ੍ਰੀਕ ਕਸੀਨੋ ਰਿਸੋਰਟ ਦੇ ਵਿੱਚ ਅਪਲਾਈ ਕਰਨ ਦੇ ਲਈ ਵਿਜ਼ਿਟ ਕਰੋ jobs.cashcreek.com jobs.cashcreek.com।
ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ, ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ हेयर रिमूवल, fillers, wrinkles relaxers, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਸਕਾਈ ਟਰਾਂਸ ਇੰਕ ਵਾਲਿਆਂ ਨੂੰ ਇਸ ਮੌਕੇ ਕੈਲੀਫੋਰਨੀਆ ਤੋਂ ਈਸਟ ਕੋਸਟ ਨੂੰ ਚੱਲਣ ਵਾਲੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। $3500 ਤਨਖਾਹ ਪਰ ਟ੍ਰਿਪ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਅਮਨ 9168321265, ਸ਼ਾਨ ਸਿੰਘ 5304349175। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਇੱਕ ਗੱਲਬਾਤ ਜਿਹੜੀ ਆਪਾਂ ਕਰਨਾ ਚਾਹੁੰਦੇ ਹਾਂ, ਇੱਕ ਚੀਜ਼ ਦੇ ਉੱਤੇ ਧਿਆਨ ਵੀ ਦਿਵਾਉਣਾ ਚਾਹੁੰਦੇ ਹਾਂ ਆਪਣੇ ਸਾਰੇ ਹੀ ਲੋਕਾਂ ਦਾ। ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਜਿਹੜਾ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼, ਕਿਸਾਨੀ ਘੋਲ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਅਤੇ ਇਸ ਟਾਈਮ ਕਿਸੇ ਵੀ ਪਾਸੇ ਜਿਹੜੀ ਆ ਗੱਲਬਾਤ ਆ ਉਹ ਪਤਾ ਨਹੀਂ ਕਿੱਧਰਲੇ ਪਾਸੇ ਨੂੰ ਜਾਣੀ ਹੈ, ਲੱਗਣੀ ਆ, ਕਿਹੜੇ ਤਣ ਪੱਤਣ ਜਿਹੜੀ ਉਹ ਲੱਗੂਗੀ। ਪਰ ਇੱਕ ਚੀਜ਼ ਹੈਗੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਲੋਕ ਰੋਜ਼ਾਨਾ ਉਹਨਾਂ ਦੀ ਸੰਖਿਆ ਜਿਹੜੀ ਉਹ ਵੱਧਦੀ ਜਾ ਰਹੀ ਹੈ, ਜਿਹੜੀ ਉਹਨਾਂ ਦੀ ਸਪੋਰਟ ਕਰਦੇ ਆ। NRIs ਦੇ ਦੁਆਰਾ ਜਿਹੜੇ ਖਾਸ ਕਰਕੇ ਬਾਹਰ ਬੈਠੇ ਪੰਜਾਬੀ ਨੇ, ਹਰਿਆਣਵੀ ਨੇ, ਦੂਜੇ ਵੀ ਆ ਕਿਸਾਨ ਹਿਤੈਸ਼ੀ ਨੇ, ਉਹਨਾਂ ਸਾਰਿਆਂ ਨੇ ਇੱਥੇ ਹਾਂ ਦਾ ਜਿਹੜਾ ਉਹ ਨਾਰਾ ਮਾਰਿਆ ਆ।
ਵੱਡੀਆਂ ਵੱਡੀਆਂ ਜਿਹੜੀਆਂ ਆ ਕਾਰ ਰੈਲੀਆਂ ਨਿਊ ਜਰਸੀ ਦੇ ਵਿੱਚ ਹੋਈ ਆ, ਫੀਨਿਕਸ ਦੇ ਵਿੱਚ ਜਿਹੜੀ ਉਹ ਦੇਖੀ ਗਈ ਆ, ਸੈਨ ਡਿਏਗੋ ਦੇ ਵਿੱਚ ਹੋਈ, LA ਦੇ ਵਿੱਚ ਹੋਈ, ਉਧਰ ਵਾਸ਼ਿੰਗਟਨ DC ਦੇ ਵਿੱਚ ਹੋਈ। ਅਮਰੀਕਾ ਦੇ ਬਹੁਤ ਸਾਰੇ ਜਿਹੜੇ ਆ ਉਹ ਜਿਹੜੇ ਸੂਬਿਆਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਿਸਾਨ ਰੈਲੀਆਂ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਉਹ ਹੋਈਆਂ, ਅਤੇ ਮੁਲਕ ਜੇ ਵਿਸ਼ਵ ਦੇ ਹੋਰ ਕਈ ਮੁਲਕਾਂ ਦੇ ਵਿੱਚ ਵੀ ਜਿਹੜੀਆਂ ਉਹ ਦੇਖੀਆਂ ਗਈਆਂ। ਆਸਟਰੀਆ ਵਿਆਨਾ ਦੇ ਵਿੱਚ ਜਿਹੜੀ ਉਹ ਹੋਈ, ਗਲਾਸਗੋ ਦੇ ਵਿੱਚ ਜਿਹੜੀ ਉੱਥੇ ਹੋਈ, ਆਸਟ੍ਰੇਲੀਆ ਦੇ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਦੇਖੀ ਗਈ। ਸੋ ਇਹ ਜਿਹੜੀ ਹੋਈ ਆ। ਉੱਧਰ ਇੱਕ ਚੀਜ਼ ਹੁਣ ਸਾਹਮਣੇ ਆਈ ਆ ਵੀ ਕੌਂਸੂਲੇਟ ਜਨਰਲ ਆਫ ਇੰਡੀਆ ਉਹ ਕਹਿੰਦੇ ਆ ਵੀ NRIs ਦੇ ਨਾਲ ਇੱਕ ਵਰਚੁਅਲ ਮੀਟਿੰਗ ਜਿਹੜੀ ਆ ਉਹ ਕਰਨਾ ਚਾਹ ਰਹੇ ਨੇ। ਉਹ ਕਰਨ ਜਿਹੜੀ ਉਹ ਜਾ ਰਹੇ ਆ ਜ਼ੂਮ ਦੇ ਉੱਤੇ ਜਿਹੜੀ ਉਹ ਮੀਟਿੰਗ ਹੋਣੀ ਆ ਆਉਂਦੇ ਜਿਹੜੇ ਆ ਬੁੱਧਵਾਰ ਨੂੰ, ਯਾਨੀ ਕਿ ਪਰਸੋਂ ਨੂੰ। ਉੱਥੇ ਜਿਹੜੇ ਆ ਕਹਿੰਦੇ ਆ ਵੀ ਉਹ NRIs ਦੀ ਆਵਾਜ਼ ਜਿਹੜੀ ਆ ਉਹਨਾਂ ਦੀ ਜਿਹੜੀ ਉਹ ਸੁਣਨਾ ਚਾਹੁੰਦੇ ਆ। ਹੁਣ ਇਸ ਦੇ ਵਿੱਚ ਇੱਕ ਕੋਈ ਸਿੱਖ ਕੇਅਰ ਫਾਊਂਡੇਸ਼ਨ ਕਰਕੇ ਜਿਹੜੀ ਉਹ ਸਾਹਮਣੇ ਇੱਕ ਆਈ ਆ, ਉਹਨਾਂ ਦੇ ਦੁਆਰਾ ਕਹਿੰਦੇ ਆ ਵੀ ਇਹ ਮੀਟਿੰਗ ਜਿਹੜੀ ਉਹਨਾਂ ਨਾਲ ਕੀਤੀ ਜਾ ਰਹੀ। ਉੱਦਾਂ ਉਹਨਾਂ ਨੇ ਜ਼ੂਮ ID 'ਤੇ ਉਹ ਸਾਰਾ ਕੁਛ ਦਿੱਤਾ ਹੈ, ਬਾਕੀ ਲੋਕ ਵੀ ਕੁਛ ਜਿਹੜੇ ਉਸ ਦੇ ਵਿੱਚ ਜੁਆਇਨ ਜਿਹੜੇ ਉਹ ਕਰ ਸਕਦੇ ਆ। ਹੁਣ ਇਹ ਨਹੀਂ ਸਮਝ ਆਉਂਦੀ ਹਰਜੋਤ ਸਿੰਘ ਜੀ ਵੀ ਬਾਕੀ ਜਿਹੜੇ ਪੰਜਾਬੀ ਨੇ ਜਾਂ ਜਿਹੜੇ ਹੋਰ ਵੱਸਦੇ ਨੇ ਉਹਨਾਂ ਦੇ ਨਾਲ ਕੀ ਇਹ ਪਹਿਲੋਂ ਵਿਚਾਰ ਕਰਕੇ ਫਿਰ ਇਹ ਮੀਟਿੰਗ ਜਿਹੜੀ ਉਹ ਰੱਖੀ ਗਈ ਆ, ਜਾਂ ਕੁਛ ਕੁ ਲੋਕਾਂ ਨੇ ਹੀ ਜਿਹੜੇ ਆ ਆਪਣੇ ਪੱਧਰ ਦੇ ਉੱਤੇ ਵਿਚਾਰ ਕਰਕੇ ਜਿਹੜੀ ਮੀਟਿੰਗ ਆ ਉਹ ਰੱਖੀ ਆ? ਕੀ ਲੋਕ ਜਿਹੜੀ ਇਸ ਅੰਬੈਸੀ ਨੂੰ ਜਾਂ ਕੌਂਸੂਲੇਟ ਜਨਰਲ ਜਿਹੜਾ ਹੈਗਾ ਆ ਇੰਡੀਆ ਦਾ ਵੀ ਉਹਦੇ ਨਾਲ ਉਸ ਨੂੰ ਉਸ ਦੇ ਵਿੱਚ ਕੀ ਜਿਹੜਾ ਇਸ ਦੇ ਵਿੱਚ ਦੱਸਣਗੇ? ਬੀਤੇ ਦਿਨਾਂ ਦੇ ਵਿੱਚ ਜਦ ਵਾਸ਼ਿੰਗਟਨ DC ਦੇ ਵਿੱਚ ਜਾਂ ਉੱਧਰਲੇ ਪਾਸੇ ਮੀਟਿੰਗ ਜਿਹੜੀ ਪ੍ਰੋਟੈਸਟ ਰੈਲੀ ਹੋਈ, ਤਾਂ ਕੁਛ ਕੁ ਲੋਕਾਂ ਨੇ ਜਿਹੜੇ ਆ ਗਾਂਧੀ ਦੀ ਜਿਹੜੇ ਆ ਉੱਤੇ ਜਿਹੜਾ ਬੁੱਤ ਸੀਗਾ ਉਸ ਦੇ ਉੱਤੇ ਕੁਛ ਚੀਜ਼ਾਂ ਜਿਹੜੀਆਂ ਆ ਉਹ ਲਾ ਵੀ ਦਿੱਤੀਆਂ ਅਤੇ ਪਾ ਵੀ ਦਿੱਤੀਆਂ। ਉਸ ਨੂੰ ਲੈ ਕੇ ਕੌਂਸੂਲੇਟ ਜਨਰਲ ਦਾ ਉਸ ਟਾਈਮ ਦੇ ਉੱਤੇ ਬਿਆਨ ਆਇਆ ਸੀਗਾ ਵੀ ਦੇਖੋ ਜੀ ਇਹ ਤਾਂ ਪ੍ਰੋਟੈਸਟ ਨਹੀਂ ਕਰਨਾ, ਇਹ ਤਾਂ ਇਹ ਹੈ, ਇਹ ਤਾਂ ਉਹ ਹੈ। ਉਹਨਾਂ ਨੇ ਪੂਰੇ ਪ੍ਰੋਟੈਸਟ ਜਿਹੜਾ ਫਾਰਮਰਸ ਦੇ ਹੱਕ ਦੇ ਵਿੱਚ ਰੈਲੀ ਆ ਉਸ ਤੋਂ ਜਿਹੜਾ ਆ ਉਹਨਾਂ ਨੇ ਡਾਈਵਰਟ ਜਿਹੜਾ ਆ ਮੁੱਦਾ ਜਿਹੜਾ ਉਹ ਕਰ ਦਿੱਤਾ। ਜਦ ਕਿ ਦੇਖਿਆ ਜਾਵੇ ਗਾਂਧੀ ਦੇ ਉੱਤੇ ਤਾਂ ਆਲਰੇਡੀ ਬਹੁਤ ਤਰ੍ਹਾਂ ਦੇ ਜਿਹੜੇ ਲਾਲਚਨ ਆ ਉਹ ਲੱਗੇ ਹੋਏ ਨੇ। ਬਹੁਤ ਸਾਰੀਆਂ ਜਿਹੜੀਆਂ ਹੋਰ ਇੱਥੇ ਅਮਰੀਕਾ ਦੀਆਂ ਰਹਿੰਦੀਆਂ ਮਾਈਨੋਰਿਟੀ ਕਮਿਊਨਿਟੀਜ਼ ਆ ਉਹ ਉਸ ਨੂੰ ਲਾਈਕ ਵੀ ਨਹੀਂ ਕਰਦੀਆਂ, ਉਹ ਵੀ ਉਸ ਦੇ ਖਿਲਾਫ ਜਿਹੜੀਆਂ ਅਕਸਰ ਜਿਹੜੀਆਂ ਉਹ ਬੋਲਦੀਆਂ ਰਹਿੰਦੀਆਂ ਆ। ਹੁਣ ਉਸ ਤੁਸੀਂ ਅੰਬੈਸੀ ਦੇ ਨਾਲ ਕੀ ਜਿਹੜੀ ਆ ਉੱਥੇ NRI ਜਿਹੜੀ ਉਹ ਗੱਲਬਾਤ ਕਰਨਗੇ, ਕਿਹੜਾ ਆਪਣਾ ਜਿਹੜਾ ਆ ਮੁੱਦਾ ਆ ਉਹ ਸਾਹਮਣੇ ਉਹ ਰੱਖਣਗੇ ਵੀ ਉਹ ਤੁਹਾਡੀ ਜਿਹੜੀ ਉਹ ਗੱਲ ਸੁਣ ਕੇ ਅਤੇ ਤੁਹਾਡੀ ਜਿਹੜੀ ਆਵਾਜ਼ ਆ ਉੱਥੇ ਤੱਕ ਜਿਹੜੀ ਉਹ ਪਹੁੰਚਾਉਣਗੇ। ਜਿਹੜੇ ਉੱਥੇ ਲੱਖਾਂ ਹੀ ਬੈਠੇ ਕਿਸਾਨ ਆ ਉਹਨਾਂ ਦੀ ਉਹ ਗੱਲ ਸੁਣ ਕੇ ਜਿਹੜੀ ਉਹ ਰਾਜੀ ਨਹੀਂ ਆ, ਅਤੇ ਕੀ ਬਾਹਰਲੇ ਬੈਠੇ ਲੋਕਾਂ ਦੀ ਜਿਹੜੀ ਆਵਾਜ਼ ਆ ਉਹ ਉਹਨਾਂ ਨੂੰ ਜ਼ਿਆਦਾ ਜਿਹੜੀ ਉਹ ਸੁਣੂਗੀ, ਅਤੇ ਜਾਂ ਉਹ ਕੀ ਜਿਹੜੀ ਉਸ ਦੇ ਵਿੱਚ ਉੱਥੇ ਗੱਲ ਹੋਊਗੀ, ਕੀ ਏਜੰਡਾ ਜਿਹੜਾ ਇਸ ਮੀਟਿੰਗ ਦਾ ਜਿਹੜਾ ਉਹ ਰੱਖਿਆ ਗਿਆ। ਜਿਹੜੇ ਇਹ ਕੁਛ ਲੀਡਰ ਆ ਜਿਹੜੇ ਮੋਹਰੇ ਆ ਕੇ ਕੌਂਸੂਲੇਟ ਦੇ ਨਾਲ ਜਿਹੜੀ ਉਹ ਗੱਲਬਾਤ ਕਰਨ ਜਾ ਰਹੇ ਆ, ਇਹ ਜਿਹੜਾ ਜ਼ਰੂਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਆ ਵੀ ਕਿਸ ਏਜੰਡੇ ਦੇ ਤਹਿਤ ਜਿਹੜੀ ਆ ਇਹਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਆ ਉਹ ਕੀਤੀ ਜਾ ਰਹੀ ਹੈ। ਕੀ ਉੱਥੇ ਟਾਕਿੰਗ ਪੁਆਇੰਟ ਜਿਹੜੇ ਉਹ ਰਹਿਣਗੇ, ਕਿਹਨਾਂ ਨੂੰ ਬੋਲਣ ਦਾ ਮੌਕਾ ਹੋਊਗਾ, ਜਿਹੜੇ ਆਮ ਲੋਕ ਜ਼ੂਮ 'ਚ ਲੌਗਇਨ ਕਰਨਗੇ ਕੀ ਉਹਨਾਂ ਨੂੰ ਵੀ ਬੋਲਣ ਦਾ ਮੌਕਾ ਹੋਊਗਾ, ਜਾਂ ਸਿਰਫ ਤੁਸੀਂ ਇਕੱਲਾ ਬੋਲਣਾ ਆ, ਜਾਂ ਇਕੱਲੇ ਕੌਂਸੂਲੇਟ ਨੇ ਜਿਹੜਾ ਉਹ ਬੋਲਣਾ ਆ। ਅਤੇ ਨਾਲੇ ਮੀਟਿੰਗ ਜਿਹੜੀ ਹੈ ਕਿਸ ਤਰਫੋਂ ਜਿਹੜੀ ਇਸ ਦੀ ਸ਼ੁਰੂਆਤ ਹੋਈ ਸੀ। ਆਈ ਥਿੰਕ ਇਹ ਕਾਫੀ ਅਹਿਮ ਜਿਹੜੀਆਂ ਚੀਜ਼ਾਂ ਆ ਇਹ ਮਾਇਨੇ ਰੱਖਦੀਆਂ ਆ ਦੇਖਣ ਵਾਲੀ ਗੱਲ ਨੂੰ ਵੀ ਕੀ ਹੋਊਗਾ। ਕੱਲ੍ਹ ਨੂੰ ਇਹ ਕੁਛ ਲੋਕ ਉੱਥੇ ਮੀਟਿੰਗ ਕਰਨ ਅਤੇ NRI ਜਿਹੜੇ ਆ ਬਾਹਰ ਸੜਕਾਂ ਦੇ ਉੱਤੇ ਹੋਰ ਰੌਲਾ ਪਾ ਰਹੇ ਹੋਣ, ਅਤੇ ਇੱਥੇ ਮੀਟਿੰਗ ਦੇ ਵਿੱਚ ਕੌਂਸੂਲੇਟ ਦੇ ਮੂਹਰੇ ਕੋਈ ਹੋਰ ਗੱਲ ਜਿਹੜੀ ਉਹ ਕਰਕੇ ਆ ਜਾਣ, ਫਿਰ ਜਿਹੜੀ ਉਹ ਕੀ ਇੱਥੇ ਦੇ ਕੀਤੇ ਹੋਏ ਪ੍ਰੋਟੈਸਟ ਦੀ ਜਿਹੜੀ ਉਹ ਗੱਲ ਰਹੂਗੀ। ਸੋ ਆਈ ਥਿੰਕ ਜਿਨ੍ਹਾਂ ਨੇ ਵੀ ਇਹ ਮੀਟਿੰਗ ਰੱਖੀ ਆ ਉਹਨਾਂ ਨੂੰ ਪਹਿਲੋਂ ਆਮ ਲੋਕਾਂ ਦੀ ਜਿਹੜੀ ਰਾਏ ਆ ਉਹ ਜ਼ਰੂਰ ਜਾਣ ਲੈਣੀ ਚਾਹੀਦੀ ਹੈਗੀ ਆ। ਸੋ ਬਿਲਕੁਲ ਸਰੋਤਿਆਂ ਨੂੰ ਸਾਰਿਆਂ ਨੂੰ ਹੁਣ ਪਤਾ ਹੀ ਆ, ਸਵੇਰੇ ਵੀ ਖਬਰਾਂ 'ਚ ਮਿੰਟੂ ਜੀ ਨੇ ਵੀ ਸਾਂਝਾ ਕੀਤਾ ਸੀ ਕਿਸ ਤਰ੍ਹਾਂ ਜਿਹੜੀ ਇੰਡੀਅਨ ਰੇਲਵੇਜ਼ ਜਦੋਂ ਤੋਂ ਪ੍ਰੋਟੈਸਟ ਸ਼ੁਰੂ ਹੋਇਆ, ਕਿਉਂਕਿ ਹੁਣ ਕੀ ਹੋਇਆ ਵੀ ਪਹਿਲਾਂ ਬਦਨਾਮ ਕਰਨਾ ਸ਼ੁਰੂ ਕੀਤਾ ਗਿਆ ਵੀ ਇਹ ਜੀ ਖਾਲਿਸਤਾਨੀ ਆ, ਫਿਰ ਨੈਕਸਲਾਈਟ ਆ ਜੀ ਆ, ਉਹ ਸਾਰੇ 'ਚ ਗੌਰਮੈਂਟ ਫੇਲ ਹੋ ਗਈ ਆ। ਉੱਥੇ ਕੋਈ ਧਰਮ ਦੀ ਗੱਲ ਨਹੀਂ ਹੋ ਰਹੀ, ਸਾਰੇ ਸਿੱਖ, ਹਿੰਦੂ, ਮੁਸਲਿਮ, ਕ੍ਰਿਸਚੀਅਨ ਸਾਰੇ ਰਲ ਕੇ ਪ੍ਰੋਟੈਸਟ ਕਰ ਰਹੇ ਆ, ਕੋਈ ਉੱਥੇ ਇੱਦਾਂ ਦਾ ਰੌਲਾ ਨਹੀਂ ਹੈਗਾ। ਹੁਣ ਸਾਰੇ ਫਰੰਟ 'ਤੇ ਇੰਡੀਆ ਦੀ ਸਰਕਾਰ ਕਿਸਾਨਾਂ ਦੇ ਜਿਹੜਾ ਮੁੱਦਾ ਆ ਉਹਦੇ 'ਤੇ ਫੇਲ ਹੁੰਦੀ ਜਾਪਦੀ ਆ। ਅੱਜ ਹੀ ਜਿਹੜੀ ਇੰਡੀਅਨ ਰੇਲਵੇਜ਼ ਆ ਉਹਨਾਂ ਨੇ 2 ਕਰੋੜ ਈਮੇਲਸ ਜਿਹੜੀਆਂ ਆ, ਖਾਸ ਕਰਕੇ ਜਿਨ੍ਹਾਂ ਦੇ ਨਾਮ ਨਾਲ ਸਿੰਘ ਲੱਗਦਾ ਆ, ਜਿਨ ਕਦੇ ਵੀ ਰੇਲਵੇ ਦੇ ਵਿੱਚ ਟਰੈਵਲ ਕੀਤਾ ਹੋਊਗਾ ਉਹਨਾਂ ਨੂੰ ਈਮੇਲ ਕੀਤੀਆਂ ਵੀ ਮੋਦੀ ਸਾਹਿਬ ਤਾਂ ਜਿਹੜੇ ਸਿੱਖਾਂ ਦੇ ਬਹੁਤ ਹੀ ਜਿਹੜੇ ਭਾਈਬੰਦ ਹੈਗੇ ਆ, ਇਹਨਾਂ ਨੇ ਸਿੱਖਾਂ ਲਈ ਆਹ ਕੁਛ ਕੀਤਾ ਹੈਗਾ।
ਜਦ ਕਿ ਜਿਹੜੇ ਉੱਥੇ ਲੀਡਰ ਹੈਗੇ ਆ ਕਿਸਾਨਾਂ ਵਾਲੇ, ਉਹ ਸਿੱਖ ਸ਼ਬਦ ਨਹੀਂ ਕਹਿਣਾ ਚਾਹੁੰਦੇ ਵੀ ਨਹੀਂ ਅਸੀਂ ਇਕੱਠੇ ਆ। ਸੋ ਮੋਦੀ ਨੇ ਸਪੈਸ਼ਲੀ ਕਿਹਾ ਹੈਗਾ। ਉਹ ਤੋਂ ਬਾਅਦ ਉਹ ਰੇਲਵੇਜ਼ ਦੇ ਵਿੱਚ ਪੈਂਪਲੇਟ 40-40 ਪੇਜ ਦਾ ਦੇ ਰਿਹਾ ਆ, ਤੇ ਉਹਨਾਂ ਨੇ ਕੱਲ ਇਹ ਵੀ ਕਿਹਾ ਸੀ ਵੀ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਆ ਪ੍ਰੈਸ ਕਾਨਫਰੰਸਿਸ ਕਰਾਂਗੇ, ਲੋਕਾਂ ਨੂੰ ਸਮਝਾਵਾਂਗੇ। ਉਸੇ ਤਹਿਤ ਜਿਹੜੇ ਇੰਡੀਅਨ ਕੌਂਸੂਲੇਟ ਵੀ ਆ ਵੱਖ-ਵੱਖ ਜਗ੍ਹਾ ਦੇ ਉੱਤੇ, ਉਹਨਾਂ ਨੂੰ ਜਿਹੜਾ ਆ ਹਦਾਇਤਾਂ ਕਰ ਦਿੱਤੀਆਂ ਗਈਆਂ। ਪਹਿਲੀ ਗੱਲ ਤਾਂ ਇਹ ਆ ਵੀ ਇਹ ਜਿਹੜੀ ਥੋੜੀ ਜਿਹੀ ਦੱਸਦੇ ਜਾਈਏ ਵੀ ਸਿੱਖ ਕੇਅਰ ਫਾਊਂਡੇਸ਼ਨ ਵੱਲੋਂ ਕੋਈ ਕਰਾਇਆ ਜਾ ਰਿਹਾ, ਜਿਹੜੀ ਕਿ 6 ਮਹੀਨੇ ਪਹਿਲਾਂ ਹੀ ਬਣੀ ਆ। ਇਹਦਾ ਐਡਰੈਸ ਆਪਾਂ ਸਾਰਾ ਚੈੱਕ ਕਰ ਰਹੇ ਆ, ਇਨਵੈਸਟੀਗੇਸ਼ਨ ਵੀ ਕਰ ਰਹੇ ਆ ਪੰਜਾਬੀ ਰੇਡੀਓ USA ਵੱਲੋਂ। 6 ਮਹੀਨੇ ਪਹਿਲਾਂ ਇਹ ਬਣੀ ਹੈਗੀ, ਕੋਲੋਰਾਡੋ ਦਾ ਇਹਨਾਂ ਦਾ ਐਡਰੈਸ ਆ। ਹੁਣ ਤੁਸੀਂ ਦੇਖੋ ਵੀ ਉਹ ਜਿਹੜਾ ਫਲਾਇਰ ਆ, ਫਲਾਇਰ 'ਚ ਇਹ ਕਿਹਾ ਜਾ ਰਿਹਾ ਵੀ ਅਸੀਂ ਜਿਹੜੇ NRIs ਹੈਗੇ ਆ, ਨਾਨ ਰੈਜ਼ੀਡੈਂਟ ਇੰਡੀਅਨਸ ਆ, ਉਹਨਾਂ ਦਾ ਜਿਹੜਾ ਕੰਸਰਨ ਹੈਗਾ ਆ ਉਹ ਦੇਖ ਕੇ ਪੂਰਾ ਡਿਸਕਸ ਕਰਕੇ ਫਿਰ ਆਪਾਂ ਦੱਸਾਂਗੇ ਗਾਹਾਂ ਗੌਰਮੈਂਟ ਨੂੰ ਜਾਂ ਕੀ ਵੀ ਬਾਹਰ ਦੇ NRI ਸੋਚਦੇ ਆ। ਹੁਣ ਕੈਲੀਫੋਰਨੀਆ ਦੇ ਵਿੱਚ ਕੱਲੇ ਸੈਨ ਫਰਾਂਸਿਸਕੋ 'ਚ ਹਾਈਵੇ ਪੈਟਰੋਲ ਜਿਹੜੀ ਆ, ਕਹਿੰਦੇ ਵੀ ਸੈਨ ਫਰਾਂਸਿਸਕੋ ਦੇ ਇਤਿਹਾਸ ਦੇ ਵਿੱਚ ਪ੍ਰੋਟੈਸਟ ਤਾਂ ਬਹੁਤ ਹੁੰਦੇ ਆ। ਪਹਿਲਾ ਪ੍ਰੋਟੈਸਟ ਸੀ ਜਿਹਦੇ ਵਿੱਚ 10,000 ਤੋਂ 12,000 ਕਾਰਾਂ ਨੇ ਪਾਰਟਿਸਿਪੇਟ ਕੀਤਾ। ਹਰ ਕਾਰ ਦੇ ਵਿੱਚ ਆਪਾਂ ਨੂੰ ਪਤਾ ਵੀ 3 ਤੋਂ 4 ਬੰਦੇ ਸੀਗੇ। 30 ਤੋਂ 40,000 ਲੋਕਾਂ ਨੇ ਪਾਰਟਿਸਿਪੇਟ ਕੀਤਾ। ਜੇ ਹੁਣ 30,000 ਬੰਦਾ ਨਹੀਂ, NRI ਜਿਹੜੇ ਬਾਹਰ ਦੇ ਲੋਕ ਆ, ਉਹਨਾਂ ਦਾ ਜਿਹੜਾ ਕੀ ਵਿਚਾਰ ਆ ਉਹ ਤੋਂ ਨਹੀਂ ਇੰਡੀਆ ਗੌਰਮੈਂਟ ਨੂੰ ਪਤਾ ਲੱਗ ਰਿਹਾ। 5-6 ਬੰਦੇ ਜਿਹੜੇ ਜ਼ੂਮ ਦੇ ਉੱਤੇ ਜਿਹੜੇ ਆ ਮੀਟਿੰਗ ਕਰਕੇ, ਉਹਨਾਂ ਨੂੰ ਜਿਹੜਾ ਉਹ ਕੀ ਦੱਸ ਦੇਣਗੇ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਭਰਾਵੋ, ਉਹ ਸਾਰਿਆਂ ਨੂੰ ਪਾੜਨਾ ਚਾਹੁੰਦੇ ਆ। ਹੁਣ ਉੱਥੇ ਵੀ ਆਪਾਂ ਦੇਖਦੇ ਆ ਵੀ ਜਿਹੜੇ ਮੋਰੇ ਲੀਡਰ ਹੈਗੇ ਆ, ਉਹਨਾਂ ਤੋਂ ਵੱਖ-ਵੱਖ ਬਿਆਨ ਦਵਾ ਕੇ ਉਹਨਾਂ ਨੂੰ ਪਾੜਨਾ ਚਾਹੁੰਦੇ ਆ। ਆਪਾਂ ਜਿੰਨੇ ਵੀ ਪੰਜਾਬੀ ਭੈਣ ਭਰਾ ਆ ਬਾਹਰ, ਵਿਚਾਰ ਹਰ ਇੱਕ ਦੇ ਅਲੱਗ-ਅਲੱਗ ਹੋ ਸਕਦੇ ਆ, ਪਲੀਜ਼ ਪਾਟੋ ਨਾ, ਇਦਾਂ ਦਾ ਕੋਈ ਕੰਮ ਨਾ ਕਰੋ ਜਿਹੜਾ ਬੈਕ ਸਟੈਪ ਹੋਵੇ। ਆਪਾਂ ਇੱਥੇ ਹੀ ਰਹਿਣਾ ਆ ਸਾਰਿਆਂ ਨੇ। ਫਿਰ ਸੋ ਮੇਰੀ ਤਾਂ ਇਹੀ ਪੰਜਾਬੀ ਰੇਡੀਓ USA ਵੱਲੋਂ ਬੇਨਤੀ ਹੈਗੀ ਆ। ਮੈਂ ਜਿੰਨੇ ਕੁ ਕਰ ਰਹੇ, ਮੈਂ ਇੱਕ ਜਣੇ ਨੂੰ ਹੀ ਜਾਣਦਾ ਹੈਗਾ ਆ, ਉਹਨਾਂ ਨੂੰ ਜ਼ਰੂਰ ਮੈਂ ਟਰਾਈ ਕਰੂੰਗਾ ਕਾਲ ਕਰਨ ਦੀ, ਵੀ ਸਾਰਿਆਂ ਨੂੰ ਪਿਆਰ ਦੇ ਨਾਲ ਕਾਲ ਕਰਕੇ ਕਹੋ ਵੀ ਭਾਈ ਇਦਾਂ ਦੀ ਮੀਟਿੰਗ ਦੇ ਵਿੱਚ ਕੋਈ ਹਿੱਸਾ ਨਾ ਲਓ। ਜ਼ੂਮ ਮੀਟਿੰਗ 'ਚ ਇਹ ਸਿਰਫ ਉਹਨਾਂ ਦੀ ਪ੍ਰੋਪੋਗੰਡਾ ਲਈ ਉਹਨਾਂ ਨੇ ਵਰਤਣੀ ਹੈਗੀ ਆ ਵੀ ਦੇਖੋ ਜੀ ਆਹ ਵਿਚਾਰ ਆ, ਭੰਬਲ ਭੂਸਾ ਪਾ ਕੇ ਮੁੜ ਕੇ ਉਹਨਾਂ ਦਾ ਜਿਹੜਾ IT ਸੈੱਲ ਆ ਉੱਥੇ ਪੂਰੀ ਕਮਾਣੀ ਹੈਗੀ ਇੰਟਰਨੈਟ ਤੇ। ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਬਿਲਕੁਲ ਇਨਫੈਕਟ ਜਿੰਨੇ ਵੀ ਮੁਲਕਾਂ ਦੇ ਵਿੱਚ ਰਹਿੰਦੇ ਆ, ਪਰ ਗੱਲ ਇਹ ਆ ਨਾ ਵੀ ਭਾਰਤ ਹਿਤੈਸ਼ੀ ਬੜੇ ਲੋਕ ਨੇ ਜਿਹੜੇ ਇਦਾਂ ਦੇ ਚਿਹਰੇ ਲਾ ਕੇ ਬਾਹਰ ਜਿਹੜੇ ਉਹ ਤੁਰੇ ਫਿਰਦੇ ਨੇ ਵੀ ਆਖੇ ਅਸੀਂ ਜਿਹੜੇ ਜੀ ਇੱਥੋਂ ਦੇ ਜਿਹੜੇ ਬਾਹਰਲੇ ਲੋਕਾਂ ਦੀ ਗੱਲ ਜਿਹੜੀ ਉਹ ਕਰਦੇ ਆ, ਪਰ ਇਨ ਦੀ ਐਂਡ ਉਹ ਭਾਰਤ ਦੇ ਹਿਤੈਸ਼ੀ ਬਣ ਕੇ ਜਿਹੜੇ ਉਹ ਉੱਭਰ ਕੇ ਆਉਂਦੇ ਨੇ। ਤੇ ਗੱਲ ਇਹ ਆ ਵੀ ਇਹਨਾਂ ਨੂੰ ਬਾਈਕਾਟ ਇਸ ਚੀਜ਼ ਦੇ ਲਈ ਇਸ ਲਈ ਕਰਨਾ ਚਾਹੀਦਾ, ਉਹਨਾਂ ਨੂੰ ਕਹਿਣਾ ਵੀ ਪਹਿਲੋਂ ਜਿਹੜੀ ਉੱਥੇ ਦੀ ਸਰਕਾਰ ਆ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਸਮਝੌਤਾ ਕਰੇ ਜਿਹੜੀ ਉਹ ਕਰਨੀ ਆ, ਫਿਰ ਸਾਡੇ ਜਿਹੜੇ ਉਹ ਵਿਚਾਰ ਸੁਣ ਲੈਣ। ਅਸੀਂ ਜਿਹੜੇ ਉੱਥੇ ਬੈਠੇ ਕਿਸਾਨਾਂ ਦੇ ਨਾਲ ਆ। ਅੱਜ ਸਾਡੀ ਜਿਹੜੀ ਗੱਲ ਜਿਹੜੀ ਆ, ਇੰਡੀਅਨ ਕੌਂਸੂਲੇਟ ਕੋ ਰਾਜਕਨਵੀਰ ਸਿੰਘ ਜੀ ਕਿੱਡੀ ਕੁ ਅਥਾਰਟੀ ਹੈਗੀ ਆ। ਆਪਾਂ ਪਿਛਲੀਆਂ ਕਾਨਫਰੰਸਿਸ ਦੇਖੀਆਂ, ਜਿਹੜੇ ਉੱਥੇ ਕਿਸਾਨ ਆ ਉਹ ਕਹਿੰਦੇ ਯਾਰ ਉਹ ਤਾਂ ਐਗਰੀਕਲਚਰ ਮਿਨਿਸਟਰ ਜਿਹੜਾ ਤੋਮਰ, ਉਹਨੂੰ ਨਹੀਂ ਪਤਾ ਕੁਝ ਵੀ, ਉਹਦੇ ਕੋਲ ਅਥਾਰਟੀ ਨਹੀਂ। ਜਦੋਂ ਅਸੀਂ ਗੱਲਬਾਤ ਕਰਦੇ ਸੀ ਥੋੜੇ ਟਾਈਮ ਬਾਅਦ ਉਹ ਫਿਰ ਜਿਹੜੇ ਉੱਥੇ ਦੇ ਅਮਿਤ ਸ਼ਾਹ ਹੈਗੇ ਆ ਉਹਨਾਂ ਨੂੰ ਵਾਰ-ਵਾਰ ਕਾਲ ਕਰਦੇ ਸੀ। ਸੋ ਕੌਂਸੂਲੇਟ ਵਾਲੇ ਤਾਂ ਵਿਚਾਰੇ ਸਾਰੇ EMPLOYEES ਆ, ਉਹਨਾਂ ਨੂੰ ਤਾਂ ਜੋ ਇੰਸਟਰਕਸ਼ਨਸ ਆਣੀਆਂ ਆ ਇੰਡੀਆ ਗੌਰਮੈਂਟ ਦੀਆਂ ਉਹਨੇ ਉਹੀ ਕਰਨਾ। ਸੋ ਉਹਨਾਂ ਕੋਲ ਕੋਈ ਇਦਾਂ ਦੀ ਅਥਾਰਟੀ ਨਹੀਂ ਵੀ ਉਹ ਪਤਾ ਨਹੀਂ ਵੀ ਜੀ ਅਸੀਂ ਉਹਨਾਂ ਨਾਲ ਮੀਟਿੰਗ ਕਰ ਲਈ ਵੀ ਸਾਡਾ ਜੀ ਉਹ ਕਿਸਾਨਾਂ ਦੇ ਹੱਕ 'ਚ ਫੈਸਲਾ ਦੇ ਦੇਣਗੇ। ਸੋ ਸਾਡੀ ਤਾਂ ਇਹ ਸੁਜੈਸ਼ਨ ਆ ਵੀ ਕਿਸੇ ਨੂੰ ਆਪਾਂ ਇੱਥੇ ਰਹਿੰਦੇ ਸਾਰੇ ਪੰਜਾਬੀ ਭੈਣ ਭਰਾ ਵੀ ਪਲੀਜ਼ ਇਦਾਂ ਦੀ ਬੈਕ ਸਟੈਪ ਨਾ ਕਰੋ, ਇਹ ਪਾਰਟਿਸਿਪੇਟ ਨਾ ਕਰੋ, ਇਹ ਬਿਲਕੁਲ ਸਹੀ ਨਹੀਂ ਹੈਗਾ। ਇਹਨਾਂ ਨੂੰ ਬਿਲਕੁਲ ਇਹੀ ਉੱਥੇ ਆਖਣਾ ਚਾਹੀਦਾ ਆ ਵੀ ਜਿਹੜਾ ਸਮਝੌਤਾ ਉੱਥੇ ਕਿਸਾਨਾਂ ਦੇ ਨਾਲ ਜਿਹੜਾ ਉਹ ਮੰਗ ਰਹੇ ਆ ਵੀ ਸਾਡੀਆਂ ਵੀ ਸੇਮ ਹੀ ਉਹੀ ਮੰਗਾਂ ਨੇ, ਅਸੀਂ ਉਸ ਤੋਂ ਬਾਹਰ ਕੋਈ ਹੋਰ ਜਿਹੜੀ ਉਹ ਗੱਲ ਨਹੀਂ ਕਰਨੀ। ਬਾਅਦ ਕਈਆਂ ਨੇ ਨਾ ਇਹ ਵਿੱਚ ਫਸਾ ਕੇ ਪੈ ਜਾਣਾ, ਉਹ ਜੀ ਸਾਡੇ ਵੀਜ਼ਿਆਂ ਦੀ ਪ੍ਰੋਬਲਮ ਆ, ਸਾਡੀ ਇਹ ਆ ਉਹ ਆ, ਪਰ ਰਾਈਟ ਨਾ ਉਹ ਮੁੱਦਾ ਨਹੀਂ ਆ। ਕਈਆਂ ਦੇ ਵਿੱਚ ਇਹ ਜਿਹੜੀ ਆਪਣਾ ਹੋਰ ਹੀ ਜਿਹੜਾ ਕਾਨਾ ਹੈ ਉਹ ਫਸਾਉਣ ਦੀ ਕੋਸ਼ਿਸ਼ ਕਰਨੀ ਹੈ ਇਹਦੇ ਵਿੱਚ ਵੀ ਦੇਖੋ ਜੀ NRIਆਂ ਨੂੰ ਤੇ ਕਿਸਾਨਾਂ ਦੇ ਨਾਲੋਂ ਇਹਨਾਂ ਨੂੰ ਤੇ ਵੀਜ਼ੇ ਦੀ ਪ੍ਰੋਬਲਮ ਆ, ਸਾਨੂੰ ਤੇ ਆਹ ਹੁੰਦਾ ਆ, ਸਾਨੂੰ ਤੇ ਉਹ ਹੁੰਦਾ ਆ। ਉਹਨਾਂ ਨੇ ਡਾਈਵਰਟ ਕਰਨਾ ਆ ਤੁਹਾਡੇ ਜਿਹੜੇ ਇਸ ਮੁੱਦੇ ਤੋਂ, ਉਹਨਾਂ ਨੇ ਡਾਈਵਰਟ ਕਰਨਾ ਆ। ਸੋ ਬੈਟਰ ਇਹੀ ਆ, ਇਹ ਜਿਹੜੀਆਂ ਮੀਟਿੰਗਸ ਆ ਜਿਹੜੀਆਂ ਕੌਂਸੂਲੇਟ ਦੇ ਨਾਲ ਜਿਹੜੀਆਂ ਹੈਗੀਆਂ ਆ, ਉਹਨਾਂ ਨੂੰ ਕਹੋ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ। NRI ਆਪਣੇ ਮੁੱਦਿਆਂ ਦੇ ਨਾਲ ਮੀਟਿੰਗ ਕਰਨ ਨੂੰ ਤਿਆਰ ਨੇ, ਪਰ ਪਹਿਲੋਂ ਰਾਈਟ ਨਾਓ ਜਿਹੜੇ ਫਾਰਮਰਸ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਜਿਹੜਾ ਉਹ ਤੁਸੀਂ ਸੁਣੋ, ਉਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਸਮਝੌਤਾ ਜਿਹੜਾ ਉਹ ਤੁਸੀਂ ਕਰੋ, ਜਿਹੜਾ ਉਹ ਉੱਥੇ ਉਹਨਾਂ ਦੀਆਂ ਮੰਗਾਂ ਆ ਉਸ ਨੂੰ ਮੰਗੋ। ਆਈ ਥਿੰਕ ਇਹ ਚੀਜ਼ ਕਹਿ ਕੇ ਇਹ ਮੀਟਿੰਗ ਦੇ ਵਿੱਚ ਜਿਹੜਾ ਜਾਣ ਦੀ ਕਿਸੇ ਨੂੰ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਨਾਲੇ ਹੂ ਨੋਜ਼ ਵੀ ਇਹਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਹੋਰ ਕਿਹੜਾ ਜਿਹੜਾ ਆ ਨਵਾਂ ਮੁੱਦਾ ਵਿੱਚ ਜਿਹੜਾ ਉਹ ਬਣਾ ਲੈਣਾ, ਜਿੱਦਾਂ ਤੁਸੀਂ ਕਿਹਾ ਵੀ ਇਹ ਪ੍ਰੋਪੋਗੰਡਾ ਤੇ ਬਾਅਦ ਵਿੱਚ ਡਾਈਵਰਟ ਕਰਨ ਦੀਆਂ ਜਿਹੜੀਆਂ ਇਹ ਚੀਜ਼ਾਂ ਉਹ ਬਣ ਜਾਂਦੀਆਂ ਨੇ।
ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਤੁਸੀਂ ਵੀ ਪਾਰਟਿਸਿਪੇਟ ਕਰਨਾ ਚਾਹੁੰਦੇ ਇਸ ਪ੍ਰੋਗਰਾਮ 'ਚ, ਥੋੜ੍ਹੇ ਜਿਹੇ ਮਿੰਟ ਹੈਗੇ, ਕਾਲ ਕਰ ਸਕਦੇ ਹੋ 408 272 5200 ਤੇ। ਹੁਣ ਤੁਸੀਂ ਦੇਖੋ ਭਈ ਇੰਡੀਆ ਗਵਰਨਮੈਂਟ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਬਾਹਰਲੇ NRI ਜਿਹੜੇ ਉਹਨਾਂ ਦਾ ਕੀ ਵਿਚਾਰ ਆ। ਸਰੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪ੍ਰੋਟੈਸਟ ਹੋਏ ਆ। USA ਦਾ ਕੋਈ ਸ਼ਹਿਰ ਨਹੀਂ ਰਿਹਾ ਜਿੱਥੇ ਪ੍ਰੋਟੈਸਟ ਨਾ ਹੋਇਆ ਹੋਵੇ। ਸਿਆਟਲ ਦੇਖ ਲਓ, ਉੱਥੇ ਕਿੰਨਾ ਹੋਇਆ। ਸੈਨ ਫਰਾਂਸਿਸਕੋ ਸਭ ਤੋਂ ਵੱਧ ਹੋਇਆ। ਫਿਲਡੈਲਫੀਆ 'ਚ, ਲਾਸ ਐਂਜਲਸ 'ਚ, ਨਿਊਯਾਰਕ 'ਚ, ਸ਼ਿਕਾਗੋ 'ਚ ਕੋਈ ਸ਼ਹਿਰ ਬਚਿਆ ਨਹੀਂ ਜਿੱਥੇ ਪ੍ਰੋਟੈਸਟ ਨਹੀਂ ਹੋਇਆ, ਤੇ ਹਜ਼ਾਰਾਂ ਦੀ ਗਿਣਤੀ 'ਚ। ਈਵਨ ਫਰਿਜ਼ਨੋ ਦੇ ਵਿੱਚ ਜਿਹੜਾ 300 ਤੋਂ ਵੱਧ ਕਾਰ ਸੀਗੀ। ਸੋ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਜਿੰਨੇ ਵੀ NRI ਬਾਹਰ ਹੈਗੇ ਆ, ਉਹਨਾਂ ਦਾ ਕੀ ਵਿਚਾਰ ਆ। ਉਹਨਾਂ ਦਾ ਉਹੀ ਵਿਚਾਰ ਆ ਜੋ ਕਿਸਾਨ ਮੰਗ ਰਹੇ ਆ ਉੱਥੇ ਹਿੰਦੁਸਤਾਨ ਦੇ ਵਿੱਚ, ਵੀ ਸਾਰੇ ਦੇ ਸਾਰੇ ਬਿੱਲ ਜਿਹੜੇ ਆ ਉਹ ਕੈਂਸਲ ਹੋਣੇ ਚਾਹੀਦੇ ਆ। ਸੋ ਇਹ ਜਿਹੜਾ ਉਹਨਾਂ ਦੇ ਸੋ ਸਾਰੇ ਉਹਨਾਂ ਨਾਲ ਐਗਰੀ ਕਰਦੇ ਆ। ਕੋਈ ਜੇ ਹੁਣ ਇਕੱਲਾ ਜਾ ਕੇ ਗੱਲਬਾਤ ਕਰਨੀ ਚਾਹੇ, ਉਹ ਟੋਟਲੀ ਗਲਤ ਆ। ਨਾਲੇ ਕੋਈ ਆਪਾਂ ਸੈਨ ਫਰਾਂਸਿਸਕੋ ਪ੍ਰੋਟੈਸਟ ਤੇ ਗਏ ਸੀ, ਉੱਥੇ ਕੋਈ ਪਤਾ ਨਹੀਂ ਕਿਸੇ ਆਰਗੇਨਾਈਜੇਸ਼ਨ ਵੱਲੋਂ ਨਹੀਂ, ਸਾਰੇ ਆਪ ਮੁਹਾਰੇ ਗਏ ਹੋ ਸੀ। ਸੋ ਹੁਣ ਕੋਈ ਕਿੱਦਾਂ ਕਹਿ ਦੂਗਾ ਵੀ ਨਹੀਂ ਜੀ ਮੈਂ ਉੱਥੇ ਇਸ ਆਰਗੇਨਾਈਜੇਸ਼ਨ ਵੱਲੋਂ ਆ ਜੀ। ਤੇ ਆਪਾਂ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਕਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਸੁਝਾਅ ਸੀਗਾ, ਇੱਕ ਨੰਬਰ ਇੱਕ ਤੁਹਾਡਾ ਜਿਹੜਾ ਫੋਨ ਤੇ ਰੇਡੀਓ ਸੁਣਨਾ ਉਹ ਚੱਲਦਾ ਨਹੀਂ ਜੀ। ਤੇ ਪ੍ਰੋਗਰਾਮ ਦੇ ਬਾਰੇ ਜਿਹੜਾ ਤੁਸੀਂ ਉਹ ਗੱਲ ਕਰਨਾ ਚਾਹੁੰਦੇ ਹੋ, ਫੋਨ ਵਾਲੀ ਗੱਲ ਜੀ। ਹਾਂਜੀ, ਪ੍ਰੋਗਰਾਮ ਦੇ ਬਾਰੇ ਮੈਂ ਗੱਲ ਇਹ ਕਰਨੀ ਚਾਹੁੰਦਾ ਵੀ ਇੱਕ ਪਾਸੇ ਤਾਂ ਭੁੱਖ ਮਰੀ ਪਈ ਹੋਈ ਆ ਇੰਡੀਆ ਦੇ ਵਿੱਚ, ਲੋਕੀ ਭੁੱਖੇ ਮੰਡ ਆ। 94 ਨੰਬਰ ਦੇ ਉੱਤੇ ਸਾਡਾ ਦੇਸ਼ ਆਇਆ ਹੋਇਆ। ਦੂਜੇ ਪਾਸੇ ਮੋਦੀ ਸਰਕਾਰ 950 ਲੱਖ ਹਜ਼ਾਰ ਕਰੋੜ ਰੁਪਈਆ ਲਾ ਕੇ ਤੇ ਨਵੀਂ ਪਾਰਲੀਮੈਂਟ ਬਣਾਉਣੀ ਚਾਹੁੰਦੇ ਆ। ਤੀਜੇ ਪਾਸੇ 2 ਜਹਾਜ਼ ਉਹਨਾਂ ਲਿਆਂਦੇ ਮੋਦੀ ਦੇ ਸਫ਼ਰ ਕਰਨ ਵਾਸਤੇ। ਇਹ ਕਿਹੋ ਜਿਹਾ ਪ੍ਰਧਾਨ ਮੰਤਰੀ ਚੁਣ ਲਿਆ? ਜੀ ਬਿਲਕੁਲ। ਇਹ ਤਾਂ ਹੁਣ ਜਨ ਤੁਹਾਡੀ ਵੀ ਤੁਸੀਂ ਕੀ, ਤੁਹਾਡੀ ਰਾਏ ਕੀ ਹੈ? ਇਹ ਕਿੱਦਾਂ ਦਾ ਪ੍ਰਧਾਨ ਮੰਤਰੀ ਚੁਣ ਲਿਆ ਸੀ? ਕੀ ਕੀਤਾ ਇਹ ਸਾਨੂੰ ਲੋਕਾਂ ਨੂੰ? ਦੇਖੋ, ਅਸੀਂ ਤਾਂ ਚਲੋ ਨਾ ਅਸੀਂ ਚੁਣਿਆ ਨਾ ਤੁਸੀਂ ਚੁਣਿਆ, ਉੱਥੋਂ ਦੇ ਲੋਕਾਂ ਨੇ ਜਿਹੜਾ ਚੁਣਿਆ ਉਹ ਵੀ 2 ਵਾਰੀ ਜਿਹੜਾ ਚੁਣਿਆ, ਇੱਕ ਵਾਰੀ ਵੀ ਨਹੀਂ ਚੁਣਿਆ। ਦੂਜੀ ਵਾਰੀ ਜਿਹੜਾ ਉਹਨਾਂ ਨੇ ਉੱਥੇ ਦਾ ਚੁਣ ਲਿਆ ਆ। ਪਹਿਲੀ ਦੀ ਜੇ ਉਹਦੇ ਵਿਦੇਸ਼ੀ ਵੇਰਿਆਂ ਤੋਂ ਨਹੀਂ ਪਤਾ ਲੱਗਦਾ ਤੁਹਾਡਾ ਭਾਈ ਸਾਹਿਬ। ਤੇ ਇੱਕ ਵਾਰੀ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੇ ਵੀ ਫੋਨ ਨੰਬਰ ਤੇ ਸੁਣਦੇ ਆ, ਪਲੀਜ਼ ਆਪਣੀ ਐਪ ਡਾਊਨਲੋਡ ਕਰ ਲਓ, ਕਿਉਂਕਿ ਕੀ ਆ ਵੀ ਹਰ ਰੋਜ਼ 20 ਤੋਂ ਲੈ ਕੇ 40,000 ਜਿਹੜੀਆਂ ਕਾਲਸ ਆ ਸਾਡੀਆਂ ਉਹ ਆਉਂਦੀਆਂ ਹੈਗੀਆਂ ਆ, ਤੇ ਉਹ ਜਿਹੜੀਆਂ ਕਾਲਸ ਆ ਫਿਰ ਉਹ ਬਲੌਕ ਕਰ ਦਿੰਦੇ ਹੈਗੇ। ਇਸ ਕਰਕੇ ਰੋਜ਼ ਸਾਨੂੰ ਨਾ ਇੰਨੀਆਂ ਕਾਲਸ ਅਟੈਂਡ ਕਰਨੀਆਂ ਪੈਂਦੀਆਂ। ਪਲੀਜ਼ ਐਪ ਡਾਊਨਲੋਡ ਕਰ ਲਓ, ਉਹਦੇ ਉੱਤੇ ਜਿਹੜਾ ਫੋਨ ਨੰਬਰ ਲਿਖਿਆ ਹੁੰਦਾ ਹੈਗਾ, ਤੇ ਉਸ ਫੋਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੈਗੇ ਆ। ਤੇ ਬਾਕੀ ਜਿਹੜੇ ਤੁਸੀਂ ਮੋਦੀ ਸਾਹਿਬ ਦੀ ਗੱਲ ਕਰਦੇ, ਇੱਥੇ ਤਾਂ ਜਦੋਂ ਮੋਦੀ ਸਾਹਿਬ ਪਹਿਲੀ ਵਾਰੀ ਆਏ ਸੀ ਸੈਨੋਜ਼ੇ ਦੇ ਵਿੱਚ 4000 ਤੋਂ ਵੱਧ ਸਿੱਖਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਸੀ। ਤੇ ਕਈ ਜਿਹੜੇ ਉਹ ਇੰਡੀਆ ਗਵਰਨਮੈਂਟ ਦੇ ਚਮਚੇ ਸੀ, ਉਹ ਅੰਦਰ ਜਾ ਕੇ ਸਰੋਪੇ ਦੇਣ ਗਏ ਹੋ ਸੀ। ਉਹਨਾਂ ਨੂੰ ਪੁੱਛੋ ਨਾ, ਆਪਣੀ ਸਿੱਖ ਭਰਾ ਗਏ ਹੋ ਸੀ, ਇੱਥੇ ਵੀ ਗਏ ਹੋ ਸੀ, ਤੇ ਜਿੱਥੇ ਹੌਡੀ ਮੋਡੀ ਮੀਟਿੰਗ ਹੋਈ ਸੀ ਉੱਥੇ ਵੀ ਗਏ ਹੋ ਸੀ 20 ਜਾਣੇ। ਉਹ ਸਾਰਿਆਂ ਦੇ ਚਿਹਰੇ ਤੁਸੀਂ ਦੇਖਦੇ ਹੀ ਆ, ਅਖਬਾਰਾਂ 'ਚ ਵੀ ਹੁੰਦੇ ਆ। ਉਹਨਾਂ ਨੂੰ ਕਾਲ ਕਰਕੇ ਪੁੱਛੋ ਵੀ ਭਾਈ ਮੋਦੀ ਸਾਹਿਬ ਦਾ ਹੁਣ ਦੱਸੋ ਵਿਚਾਰ ਕੀ ਆ, ਵੀ ਤੁਸੀਂ ਉਦੋਂ ਆਪਣੇ ਭਰਾਵਾਂ ਦੇ ਨਾਲ ਧੋਖਾ ਕੀਤਾ ਜਿਹੜੇ ਉਦੋਂ ਪ੍ਰੋਟੈਸਟ ਕਰ ਰਹੇ ਸੀ 7 ਸਾਲ ਪਹਿਲਾਂ, 8 ਸਾਲ ਪਹਿਲਾਂ, ਤੇ ਹੁਣ ਤੁਸੀਂ ਦੱਸੋ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ। ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਭਜਨ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ, ਜਿਹੜੇ ਬੰਦੇ ਤੁਸੀਂ ਕੇਅਰ ਫਾਊਂਡੇਸ਼ਨ ਕਹਿੰਦੇ ਕੌਂਸਲ ਦੇ ਨਾਲ ਗੱਲ ਕਰਨ ਜਾ ਰਹੇ, ਸਰਕਾਰੀ ਬੰਦੇ ਆ, ਇਹ ਜਾ ਕੇ ਸਾਡੇ ਮੋਰਚੇ ਨੂੰ ਫੇਲ ਕਰਦੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਆ। ਸਾਰਿਆਂ ਨੂੰ ਸੁਚੇਤ ਕਰੋ। ਉਹ ਜਿਹੜੇ ਜੇ ਕੋਈ ਉਹ ਬਿਆਨ ਦਿੰਦੇ ਵੀ ਆ, ਕੋਈ ਇਹ ਬਿਲਕੁਲ ਝੂਠ ਆ, ਸਾਡਾ ਬਿਆਨ ਨਹੀਂ ਆ, ਇਹ ਇੱਕ ਪਾਲਿਸੀ ਆ ਜੀ। ਇਹ ਬਸ ਇਹ ਲੋਕਾਂ ਨੂੰ ਸੁਚੇਤ, ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ। ਇਹ ਸਰਕਾਰੀ ਏਜੰਸੀਆਂ ਆ ਜਿਹੜੀਆਂ, ਇਹ ਤਾਰਪੀਡੋ ਕਰਨੀ ਚਾਹੀਦੇ ਮੋਰਚੇ ਨੂੰ। ਜੀ, ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਦੇਖ ਰਿਹਾ ਸੀ ਹਰਜੋਤ ਸਿੰਘ ਜੀ, ਜਿਹੜੀ ਸਿੱਖ ਕੇਅਰ ਫਾਊਂਡੇਸ਼ਨ ਜਿਹੜੀ ਕੋਲੋਰਾਡੋ ਤੋਂ ਆ, ਉਹਨਾਂ ਦਾ ਜਿਹੜੀ ਇਨਫੋਰਮੇਸ਼ਨ ਤੁਸੀਂ ਓਪਨ ਕਾਰਪੋਰੇਟਸ ਤੋਂ ਜਿਹੜੀ ਕਰ ਲਓ, ਤਾਂ ਗੁਰਿੰਦਰਪਾਲ ਸਿੰਘ ਜਨੇਜਾ ਕਰਕੇ ਕਿਸੇ ਦਾ ਜਿਹੜਾ ਉਸ ਦੇ ਵਿੱਚ ਨਾਮ ਜਿਹੜਾ ਉਹ ਆਉਂਦਾ ਆ। ਜਿਹੜਾ ਵੀ ਕੋਈ ਇਹਨਾਂ ਨੂੰ ਜਾਣਦਾ ਹੋਵੇ ਉਹ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰੇ ਵੀ ਭਾਈ ਇਸ ਚੀਜ਼ ਤੋਂ ਜਿਹੜਾ ਉਹ ਪਰਹੇਜ਼ ਕਰੋ। ਨਾਲੇ ਇਹਨਾਂ ਨੇ ਦੇਖੋ ਕਿ 6 ਮਹੀਨੇ ਪਹਿਲਾਂ ਉਹ ਆਰਗੇਨਾਈਜੇਸ਼ਨ ਬਣੀ ਆ, ਹਨਾ, ਜੂਨ ਦੇ ਵਿੱਚ ਰਜਿਸਟਰਡ ਹੋਈ ਹੈਗੀ ਆ, 13 ਜੂਨ 2020 ਨੂੰ ਰਜਿਸਟਰਡ ਹੋਈ ਆ। ਤੇ ਹੁਣ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਜਾਂ ਸਿੱਖਾਂ ਨੂੰ ਰਿਪਰੈਜ਼ੈਂਟ ਕਰਾਂਗੇ। ਸਿੱਖ ਤਾਂ ਇੱਥੇ 100 ਸਾਲ ਤੋਂ ਰਹਿੰਦੇ ਆ। ਕਿੰਨੀਆਂ ਆਰਗੇਨਾਈਜੇਸ਼ਨ, ਕਿੰਨੇ ਜਿਹੜੇ ਲੱਗੇ ਹੋ ਆ। ਸੈਨ ਫਰਾਂਸਿਸਕੋ 'ਚ ਆਪਣੇ ਜਿਹੜੇ ਭਰਾ ਆ, ਕਿੰਨੇ ਉਹਨਾਂ ਨੂੰ ਦਿਨ ਹੋ ਗਏ, ਹਰ ਰੋਜ਼ ਉਹ ਜਾ ਕੇ ਉੱਥੇ ਪ੍ਰੋਟੈਸਟ ਕਰਦੇ ਹੈਗੇ, ਹਰ ਜਾ ਕੇ ਰਹਿਰਾਸ ਸਾਹਿਬ ਦਾ ਪਾਠ ਕਰਦੇ, ਅਰਦਾਸ ਕਰਦੇ ਆ ਜੀ। ਆਪਣੇ ਅਗਲੇ ਕਾਲਰ ਜਿਹੜੇ ਨੇ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਮੈਂ ਤਾਂ ਇਹ ਕਹਿਣਾ ਸੀਗਾ, ਜਿਹੜੇ ਆਪਣੇ ਆਹ
ਹੁਣ ਆਪਣੇ ਨਾ ਲੋਕ ਕਰੀ ਤਾਂ ਜਾਂਦੇ ਆ ਆਪਾਂ, ਪਰ ਜਿਹੜਾ ਹੁਣ ਤੁਸੀਂ ਦੇਖ ਲਓ ਕੈਨੇਡਾ ਤੇ UK ਦੇ ਕਿੰਨੇ ਮੈਂਬਰ ਪਾਰਲੀਮੈਂਟ ਨੇ ਤੇ ਪੋਲੀਟੀਸ਼ੀਅਨਸ ਨੇ ਹਨਾ ਬਿਆਨ ਦਿੱਤੇ ਆ, ਤੇ ਆਪਾਂ ਬਾਈ ਜੀ ਮੈਨੂੰ ਲੱਗਦਾ ਹੁੰਦਾ ਆਪਾਂ ਅਮਰੀਕਾ ਵਾਲੇ ਨਾ ਬਹੁਤ ਪਿੱਛੇ ਆ ਆਪਣੇ ਪੋਲੀਟੀਸ਼ੀਅਨਸ ਦੀ ਰੀਚ ਤੱਕ। ਆਪਾਂ ਆਪਣੇ ਪੋਲੀਟੀਸ਼ੀਅਨਸ ਤੱਕ ਨਹੀਂ ਪਹੁੰਚਦੇ, ਤੇ ਜਿਹੜੇ ਜਕਾਰਾ ਮੂਵਮੈਂਟ ਵਾਲੇ ਨੇ ਬਾਈ ਜੀ ਨੈਣਦੀਪ ਹੋਣੇ, ਇਹ ਸਾਰੇ ਜਵਾਕ ਆਪਾਂ ਨੂੰ ਪਤਾ ਵੀ ਇੱਥੇ ਤੇ ਬੋਰਨ ਨੇ ਹਨਾ, ਉਹਨਾਂ ਦਾ ਕਿਸੇ ਨਾਲ ਕੁਛ ਲੈਣਾ ਦੇਣਾ ਨਹੀਂ, ਜਿਵੇਂ ਬਾਕੀ ਹੁੰਦੇ ਵੀ ਮਤਲਬ ਹੁੰਦਾ ਇੰਡੀਆ ਪ੍ਰਧਾਨ ਕੀ ਆ, ਉਹਨਾਂ ਨੂੰ ਕੁਛ ਨਹੀਂ ਹੈਗਾ, ਤੇ ਉਹਨਾਂ ਨੂੰ ਆਪਣੇ ਲੋਕ ਬਹੁਤ ਘੱਟ ਫੋਲੋ ਕਰਦੇ ਆ। ਹਾਲਾਂਕਿ ਆਪਣੇ ਸਕੂਲਾਂ 'ਚ ਪੰਜਾਬੀ ਨੂੰ ਪੂਰਾ ਜ਼ੋਰ ਤੇ ਲਵਾਉਣ ਵਾਲੇ ਵੀ ਉਹੀ ਨੇ, ਤਾਂ ਆਪਾਂ ਨੂੰ ਮੇਰੇ ਵਿਚਾਰ ਨੇ ਵੀ ਆਪਾਂ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ, ਜਿਹਨਾਂ ਲੋਕਾਂ ਨੂੰ ਵੀ ਕਰਨਾ। ਉਹਨਾਂ ਦੀ ਮੈਂ ਦੇਖਿਆ ਸਾਨੂੰ ਟਰੱਕਿੰਗ ਦਾ ਜਦੋਂ ਪ੍ਰੋਟੈਸਟ ਹੋਇਆ ਸੀ, ਜਿੰਨੀ ਸਾਡੀ ਪੋਲੀਟੀਸ਼ੀਅਨਾਂ ਤੱਕ ਅਸੀਂ ਰੀਚ ਕੀਤੀ ਸੀ, ਇੱਕ ਤੁਸੀਂ ਸਾਡੀ ਸਪੋਰਟ ਕੀਤੀ ਸੀ, ਇੱਕ ਉਹਨਾਂ ਨੇ ਨੈਣਦੀਪ ਉਹਨਾਂ ਨੇ ਜਕਾਰਾ ਮੂਵਮੈਂਟ ਵਾਲਿਆਂ ਨੇ ਕੀਤੀ ਸੀ, ਤਾਂ ਅਸੀਂ ਸਾਡੀ ਪੋਲੀਟੀਸ਼ੀਅਨ ਤੱਕ ਕੋਈ ਰੀਚ ਨਹੀਂ ਹੋਣੀ ਸੀਗੀ। ਤਾਂ ਉਹਨਾਂ ਨੂੰ ਮੇਰੇ ਅਕੋਰਡਿੰਗ ਉਹਨਾਂ ਨਾਲ ਆਪਾਂ ਨੂੰ ਮਿਲ ਕੇ ਚੱਲਣਾ ਚਾਹੀਦਾ ਜੀ। ਜੀ ਥੈਂਕ ਯੂ ਸਨੀ ਜੀ। ਬਿਲਕੁਲ ਸੋ ਫਾਰ USA 'ਚੋਂ ਹਜੇ ਤੱਕ 4 ਕਾਂਗਰਸਮੈਨ ਜਿਹੜੇ ਆ ਉਹਨਾਂ ਨੇ ਸਪੋਰਟ ਕੀਤੀ ਹੈਗੀ ਆ। ਬਾਕੀ ਲੋਕਲ ਲੈਵਲ ਤੇ ਤਾਂ ਕਈਆਂ ਨੇ ਜਿਹੜੇ ਮੇਅਰ ਆ ਜਾਂ ਹੋਰ ਉਹਨਾਂ ਨੇ, ਪਰ ਸਾਰਿਆਂ ਨੂੰ ਪਤਾ ਵੀ ਕਿੰਨੀ ਵੱਡੀ ਗਿਣਤੀ 'ਚ ਕਾਂਗਰਸਮੈਨ ਤੇ ਸੈਨੇਟਰਸ ਹੈਗੇ ਆ, ਤੇ ਸਾਨੂੰ ਜਿਹੜਾ ਉਹਨਾਂ ਤੇ ਪਹੁੰਚ ਕਰਨੀ ਚਾਹੀਦੀ। ਬਿਲਕੁਲ ਜਕਾਰੇ ਵਾਲੇ ਜਿਹੜੇ ਇੱਧਰ ਦੇ ਬੋਰਨ ਨਿਆਣੇ ਆ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਕਰਨਾ ਹੈ, ਉਹਨਾਂ ਦਾ ਸਾਥ ਦੇਣਾ ਚਾਹੀਦਾ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਸੁਖਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਸੀਂ ਵੀ ਇੱਥੋਂ ਅਕਾਲ। ਕੈਲੀਫੋਰਨੀਆ ਤੋਂ ਹੀ ਬੋਲਦੇ ਹਾਂ। ਦੇਖੋ ਜੀ, ਇਹਨਾਂ ਦੀਆਂ ਚਾਲਾਂ ਬਹੁਤ ਵੱਡੀਆਂ ਆ। 19 ਦੇ ਵਿੱਚ ਅੰਬਾਨੀਆਂ ਅਡਾਨੀਆਂ ਨੇ ਪਹਿਲਾਂ ਆਪਣੀਆਂ ਕੰਪਨੀਆਂ ਬਣਾਈਆਂ, ਫਿਰ ਇਹਨਾਂ ਨੇ ਇੱਕ ਟਾਪੂ ਖਰੀਦ ਲਿਆ, ਹੁਣ ਇਹਨਾਂ ਦੀ ਪੰਜਾਬ ਤੇ ਅੱਖ ਹੈ। ਤੇ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਸਿੱਖ ਕਮਿਊਨਿਟੀ 6 ਮਹੀਨੇ ਪਹਿਲਾਂ ਆਈ ਆ, ਕਿਤੇ ਅੰਬਾਨੀਆਂ ਅਡਾਨੀਆਂ ਨੇ ਉਹ ਨਹੀਂ ਖੜੀ ਕੀਤੀ ਹੋਊਗੀ? ਇਸ ਲਈ ਸਾਰਿਆਂ ਨੂੰ ਸੋਚਣਾ ਚਾਹੀਦਾ ਆ, ਤੇ ਇਹ ਕੌਣ ਹੈ ਇਹਨਾਂ ਦੀ ਪਤਾ ਕਰੋ ਜ਼ਰੂਰ। ਇਹ BJP ਦੇ ਬੰਦੇ ਨਿਕਲੂਗੇ, ਜਿਹੜੇ ਝੂਠੇ ਉੱਥੇ ਜਿਨ੍ਹਾਂ ਨੇ ਨਾਕੇ ਲਾਏ ਸੀ, ਉਹਦੇ ਵਿੱਚੋਂ ਪੁਲਿਸ ਵੀ ਅੱਧੀ BJP ਦੀ ਨਿਕਲੀ ਆ। ਜਿੱਦਾਂ ਤੁਸੀਂ ਟਵਿੱਟਰ ਨੂੰ ਫੋਲੋ ਕੀਤਾ, ਇੱਦਾਂ ਤੁਸੀਂ ਫੇਸਬੁੱਕ ਨੂੰ ਵੀ ਫੋਲੋ ਕਰੋ, ਸਾਰੀ ਇਨਫੋਰਮੇਸ਼ਨ ਲੱਭ ਰਹੀ ਹੈ ਉੱਥੋਂ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸੋ ਰਾਜਕਰਮਵੀਰ ਸਿੰਘ ਜੀ, ਸਾਡਾ ਸਮਾਂ ਵੀ ਕਾਫੀ ਹੋ ਗਿਆ, ਤੇ ਇਹ ਜਿਹੜਾ ਨਾ ਸ਼ਾਮ ਨੂੰ ਅੱਜ ਪ੍ਰੋਗਰਾਮ ਹੋਣਾ ਆ 4 ਵਜੇ ਤੋਂ ਲੈ ਕੇ 5:30 ਵਜੇ ਤਾਈਂ, ਇਹਦੇ 'ਚ 2 ਹੀ ਇਸ਼ੂ ਜਿਹੜੇ, ਇੱਕ ਇਹ ਜਿਹੜਾ ਇੰਡੀਅਨ ਕੌਂਸੂਲੇਟ ਦੀ ਜ਼ੂਮ ਮੀਟਿੰਗ, ਤੇ ਦੂਸਰਾ ਜਿਹੜਾ ਅਜੀਤ ਅਖਬਾਰ ਜਿਹੜਾ ਉੱਥੇ ਦਾ ਆ ਵੀ ਉਹ ਪੰਜਾਬੀਆਂ ਦਾ ਅਖਬਾਰ ਕਹਿੰਦੇ ਆ, ਤੇ ਉਹਨਾਂ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਇੰਡੀਆ ਗੌਰਮੈਂਟ ਦੇ ਇਸ਼ਤਿਹਾਰ ਉਹ ਲਾਏ ਆ। ਇਹ ਦੋਨਾਂ ਇਸ਼ੂਆਂ ਦੇ ਉੱਤੇ ਜਿਹੜੀ ਗੱਲਬਾਤ ਹੋਊਗੀ ਜੀ। ਤੇ ਹੁਣ ਆਪਣਾ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ, ਤੇ ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।